ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ। ਅਪਡੇਟ ਅਮਰੀਕਾ ਦਾ ਸਵੇਰ ਦਾ ਬੁਲੇਟਿਨ। ਮੈਂ ਫਰੈਜ਼ਨੋ ਸਟੂਡੀਓਜ਼ ਤੋਂ ਰਾਜਕਨਵੀਰ ਸਿੰਘ ਅਤੇ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 24 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਲੈ ਕੇ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਨੀਵਰਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਗੁਰਪਾਲ ਸਿੰਘ ਸੰਧੂ ਸਿਟਰਸ ਹਾਈਟ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋ ਪੈਂਟੀਲੋ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਜ਼ੈਂਡਰ ਮੌਰਗੇਜ ਅਤੇ ਰੀਅਲ ਏਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 559 905 2575। ਟਿਰਕੇਣਾ ਇਮੀਗ੍ਰੇਸ਼ਨ ਲਾਅ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕੇਣਾ ਹੋਣਾ ਦੇ ਨਾਲ ਸੰਪਰਕ ਕਰੋ 415 909 0503। ਟਰੱਕ ਪਾਰਕਿੰਗ ਵੁੱਡਲੈਂਡ ਦੇ ਵਿੱਚ ਅਵੇਲੇਬਲ ਆ 597 ਨਾਰਥ ਈਸਟ ਸਟਰੀਟ ਵੁੱਡਲੈਂਡ ਹਾਈਵੇ 5 ਦੇ 538 ਐਗਜ਼ਿਟ ਦੇ ਉੱਤੇ 916 396 90 85 916396 9085 ਅਤੇ ਘੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਹਾਈਵੇ 99 180 ਦੇ ਕਾਰਨਰ ਦੇ ਉੱਤੇ। ਪੰਜਾਬ ਵਰਗੇ ਮਾਹੌਲ 'ਚ 53 ਫੁੱਟੇ ਟ੍ਰੇਲਰ 'ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਡਰਾਈਵ ਐਂਡ ਟ੍ਰੇਲਰਸ ਰੈਂਟ ਲਈ ਉਪਲਬਧ ਹਨ। ਮਕੈਨਿਕ ਦੀ ਭਾਲ ਹੈ ਇਹਨਾਂ ਨੂੰ ਸ਼ਾਪ ਦੇ ਲਈ। 2306 ਵੈਸਟ ਡੈਨ ਰੌਨਕਿਲੋ ਡਰਾਈਵ ਫਰੈਜ਼ਨੋ 559 266 3737। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤੇ CIA ਦੇ ਡਾਇਰੈਕਟਰ ਵਿਲੀਅਮ ਵਾਰਨਸ ਜਿਹੜੇ ਹੈਗੇ ਆ, ਉਹਨਾਂ ਨੇ ਇੱਕ ਸੀਕ੍ਰੇਟ ਮੀਟਿੰਗ ਜਿਹੜੀ ਆ ਕਾਬੁਲ ਦੇ ਵਿੱਚ ਜਿਹੜੇ ਤਾਲਿਬਾਨ ਦੇ ਲੀਡਰ ਆ ਅਬਦੁਲ ਗਨੀ ਬਰਦਾਰ ਉਹਦੇ ਨਾਲ ਕੀਤੀ ਹੈਗੀ ਆ। ਕਹਿੰਦੇ ਵੀ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਆਪਣਾ ਜਿਹੜਾ ਟੌਪ ਸਪਾਈ ਹੈਗਾ ਵੈਟਰਨ ਆ ਫੋਰਨ ਸਰਵਿਸ ਦੇ, ਬੜੇ ਇਹਨਾਂ ਦਾ ਜਿਹੜਾ ਕ੍ਰੈਡਿਟ ਗੁੱਡ ਹੈਗਾ ਆ, ਮੋਸਟ ਡੈਕੋਰੇਟਡ ਡਿਪਲੋਮੈਟ ਜਿਹਨੂੰ ਦੱਸਿਆ ਆ। ਉਹਨਾਂ ਨੇ ਕਹਿੰਦੇ ਭਈ ਅਫਗਾਨਿਸਤਾਨ ਦੇ ਵਿੱਚ ਮੀਟਿੰਗ ਕੀਤੀ ਆ। CIA ਨੇ ਹਜੇ ਤੱਕ ਇਹ ਨਹੀਂ ਕਮੈਂਟ ਕੀਤਾ ਵੀ ਮੀਟਿੰਗ ਤੋਂ ਬਾਅਦ ਜਿਹੜੀ ਡੇਟ ਅਗਸਤ 31 ਰੱਖੀ ਗਈ ਆ ਉੱਥੋਂ ਸਾਰੀਆਂ ਅਮਰੀਕਨ ਫੌਜਾਂ ਕੱਢਣ ਦੀ ਉਹ ਐਕਸਟੈਂਡ ਹੋਊਗੀ ਕਿ ਨਹੀਂ। ਬਾਈਡਨ ਐਡਮਿਨਿਸਟ੍ਰੇਸ਼ਨ ਦੇ ਉੱਤੇ ਕਾਫੀ ਜ਼ਿਆਦਾ ਜਿਹੜਾ ਜ਼ੋਰ ਹੈਗਾ ਆ, ਜਿਹੜੇ ਐਲੀਜ਼ ਹੈਗੇ ਆ ਅਮਰੀਕਾ ਦੇ, ਖਾਸ ਕਰਕੇ UK ਜਾਂ ਆਸਟ੍ਰੇਲੀਆ, ਵੀ ਇਸ ਡੇਟ ਨੂੰ ਵਧਾਇਆ ਜਾਵੇ ਕਿਉਂਕਿ ਲੋਕ ਬਹੁਤ ਵੱਡੀ ਗਿਣਤੀ ਦੇ ਵਿੱਚ ਫਸੇ ਹੋਏ ਆ। ਇਹ ਉਹੀ ਤਾਲਿਬਾਨ ਦਾ ਲੀਡਰ ਬਰਦਾਰ ਆ ਜਿਹਨੂੰ CIA ਨੇ ਕੁਛ ਸਾਲ ਪਹਿਲਾਂ ਪਾਕਿਸਤਾਨ 'ਚ ਅਰੈਸਟ ਕੀਤਾ ਸੀ। ਫਿਰ 8 ਸਾਲ ਦੀ ਇਹਨੂੰ ਸਜ਼ਾ ਹੋਈ 2018 ਦੇ ਵਿੱਚ। ਉੱਥੋਂ ਜਿਹੜਾ ਆ ਇਹਨੂੰ ਫਿਰ ਕੱਢਿਆ ਗਿਆ ਤੇ ਹੁਣ ਅੱਜ ਕੱਲ੍ਹ ਉਹ ਜਿਹੜਾ ਲੀਡਰ ਹੈਗਾ ਆ ਤਾਲਿਬਾਨ ਦਾ, ਜਿਹੜਾ ਫਾਊਂਡਿੰਗ ਸੁਪਰੀਮ ਲੀਡਰ ਆ ਮੁਹੰਮਦ ਉਮਾਰ, ਤੇ ਉਹਦਾ ਜਿਹੜਾ ਬਹੁਤ ਇਹ ਖਾਸ ਬੰਦਾ ਹੈਗਾ। ਦੂਜੇ ਪਾਸੇ ਰਾਜਕਨਵੀਰ ਸਿੰਘ ਜੀ, ਬੜੀ ਇਹ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਨਮੋਸ਼ੀ ਵਾਲੀ ਗੱਲ ਆ ਵੀ 300 ਦੇ ਕਰੀਬ ਸਿੱਖ ਤੇ ਹਿੰਦੂ ਜਿਹੜੇ ਉੱਥੇ ਬੈਠੇ ਆ ਗੁਰਦੁਆਰਾ ਸਾਹਿਬ ਦੇ ਵਿੱਚ। ਕੁਛ ਕੁ ਨੂੰ ਤਾਂ ਇੰਡੀਆ ਗੌਰਮੈਂਟ ਲੈ ਕੇ ਵੀ ਆਈ ਆ, ਪਰ ਕੈਨੇਡਾ ਦੇ ਵਿੱਚ 12 ਮੈਂਬਰ ਪਾਰਲੀਮੈਂਟ ਹੋਣ ਤੋਂ ਦੇ ਬਾਵਜੂਦ, ਓਪੋਜੀਸ਼ਨ ਦੇ ਲੀਡਰ ਹੋਣ ਦੇ ਬਾਵਜੂਦ, USA ਦੇ ਵਿੱਚ 5 ਕਾਂਗਰਸਮੈਨ ਜਾਂ ਵੂਮਨ ਇੰਡੀਅਨ ਡੀਸੈਂਟ ਹੋਣ ਦੇ ਬਾਵਜੂਦ, ਨਿਊਜ਼ੀਲੈਂਡ 'ਚ ਇੱਕ ਆਪਣਾ ਕਾਂਗਰਸਮੈਨ ਹੈਗਾ ਮੈਂਬਰ ਪਾਰਲੀਮੈਂਟ, ਇੰਗਲੈਂਡ 'ਚ 2 ਹੈਗੇ, ਸਿੱਖਾਂ ਦਾ ਕੁਛ ਨਹੀਂ ਕਰ ਸਕੇ। ਸੋ ਬਹੁਤ ਹੀ ਮਾੜੀ ਗੱਲ ਆ। ਸਭ ਤੋਂ ਜੇ ਸਿੰਪਤੀ ਵਾਲਾ ਫੈਕਟਰ ਦੇਖਿਆ ਜਾਂਦਾ ਤਾਂ ਉਹ ਸਿੱਖ ਸੀਗੇ। 2 ਸਾਲ ਪਹਿਲਾਂ ਗੁਰਦੁਆਰਾ ਸਾਹਿਬ 'ਚ ਬੰਬ ਬਲਾਸਟ ਕੀਤਾ, 20 ਦੇ ਕਰੀਬ ਸਿੱਖ ਮਾਰੇ ਗਏ। ਸੋ ਇਹ ਤੋਂ ਵੱਧ
ਜਿਹੜਾ ਹੋਰ ਤੁਸੀਂ ਪੋਲੀਟੀਕਲ ਸਾਈਲਮ ਲੈਣ ਲਈ ਜਾਂ ਜਿਹੜੀਆਂ ਮਿਨੋਰਿਟੀਜ਼ ਨੂੰ ਮਾਰਿਆ ਜਾਂਦਾ, ਹੋਰ ਸੋਲਿਡ ਪੁਆਇੰਟ ਤੁਹਾਡੇ ਕੋਲ ਕੀ ਸੀ? ਸੋ ਈਵਨ ਆਪਾਂ ਦੇਖਦੇ ਵੀ ਬਾਹਰ ਹੁਣ ਮੁਲਕਾਂ 'ਚ ਕਿੱਡੇ ਕਿੱਡੇ ਆਪਾਂ ਗੁਰੂ ਘਰ ਵੀ ਬਣਾ ਲਏ ਆ, ਕਬੱਡੀਆਂ ਤੇ ਵੀ ਲੱਖਾਂ ਡਾਲਰ ਖਰਚ ਕਰੀ ਜਾਂਦੇ, ਮੇਲੇ ਵੀ ਬਥੇਰੇ ਹੋਈ ਜਾਂਦੇ ਆ, ਪਰ ਆਪਾਂ 250-300 ਜਿਹੜੇ ਆਪਣੇ ਭਰਾ ਆ ਉਹਨਾਂ ਨੂੰ ਉੱਥੇ ਬਾਹਰ ਅਮਰੀਕਾ, ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ ਜਾਂ ਇੰਗਲੈਂਡ ਦੇ ਵਿੱਚ ਕੱਢ ਨਹੀਂ ਸਕੇ। ਜੀ ਬਿਲਕੁਲ, ਇਹ ਸੋਚਣਾ ਜਿਹੜਾ ਆ ਇਹ ਚਾਹੀਦਾ ਆ ਵੀ ਕੀ ਜਿਹੜਾ ਇਸ ਸਾਰੇ ਕਾਸੇ ਦੇ ਵਿੱਚ ਹੋ ਰਿਹਾ ਹੈਗਾ ਆ, ਕਿੰਨਾ ਦਬਾਅ ਜਿਹੜਾ ਆ ਉਹ ਪੈਣਾ ਚਾਹੀਦਾ ਆ। ਲੋਕ ਸਵਾਲ ਤਾਂ ਜਿਹੜੇ ਉਹ ਚੁੱਕਣਗੇ ਵੀ ਤੁਹਾਡੀਆਂ ਜਿਹੜੀਆਂ ਅਹੁਦੇਦਾਰੀਆਂ ਦਾ ਫਾਇਦਾ ਕੀ ਆ, ਤੁਹਾਡੇ MP MLA ਬਣਿਆਂ ਦਾ ਫਾਇਦਾ ਕੀ ਆ ਜੇ ਜ਼ਰੂਰਤ ਵਿੱਚ ਫਸੇ ਹੋਏ ਲੋਕਾਂ ਨੂੰ ਨਹੀਂ ਬਚਾ। ਇਹ ਤਾਂ ਆਏ ਨਹੀਂ ਕਹਿ ਰਹੇ ਨਾ ਵੀ ਉੱਥੋਂ ਜਾ ਕੇ ਉੱਦਾਂ ਹੀ ਕਿਸੇ ਹੋਰ ਮੁਲਕ ਤੋਂ ਵੀ ਆ ਇੱਥੇ ਲੋਕ ਇੱਦਾਂ ਨੇ ਅਤੇ ਇਹ ਚਾਹੁੰਦੇ ਨੇ ਆਉਣਾ ਅਤੇ ਉਹਨਾਂ ਨੂੰ ਤਾਂ ਕੱਢਣ ਦੀ ਗੱਲ ਹੀ ਨਹੀਂ ਆ। ਇਹ ਤਾਂ ਉਹ ਨੇ ਮਾਈਨੋਰਟੀਜ਼ ਜਿਹੜੀਆਂ ਉੱਥੇ ਹੈਗੀਆਂ ਨੇ, ਜਿਹੜੇ ਹਿੰਦੂ ਸਿੱਖ ਜਿਹੜੇ ਇਸ ਟਾਈਮ ਉੱਥੇ ਅਫਗਾਨਿਸਤਾਨ ਦੇ ਵਿੱਚ ਫਸੇ ਆ, ਵੀ ਉਹਨਾਂ ਨੂੰ ਕੱਢਣ ਦੀ ਜਿਹੜੀ ਕਰਨੀ ਚਾਹੀਦੀ ਆ। ਅਤੇ ਫਿਰ ਇੰਡੀਆ ਵਾਲਿਆਂ ਨੇ ਜਿੱਦਾਂ ਤੁਸੀਂ ਦੱਸਿਆ ਵੀ ਕੁਛ ਕੁ ਜਿਹੜੇ ਉਹ ਕੱਢੇ ਆ, ਇੱਧਰ ਬਾਹਰਲੇ ਪਾਸੇ ਜਿਹੜਾ ਆ ਜ਼ੋਰ ਇਹਨਾਂ ਦਾ ਕਿਸੇ ਦਾ ਵੀ ਚੱਲਿਆ ਨਹੀਂ ਆ। ਅਜੇ ਵੀ ਨਮੋਸ਼ੀ ਤੋਂ ਬਚਣ ਦੇ ਲਈ ਇਹਨਾਂ ਨੂੰ ਕਰਨਾ ਚਾਹੀਦਾ, ਪਰ ਸਥਿਤੀ ਹਰਜੋਤ ਸਿੰਘ ਜੀ ਇੱਦਾਂ ਦੀ ਉੱਥੇ ਬਣੀ ਆ, ਮੁਲਕਾਂ ਨੂੰ ਆਪੋ ਆਪਣੇ ਜਿਹੜੇ ਨਾਗਰਿਕ ਕੱਢਣ ਦੀ ਜਿਹੜੀ ਪਈ ਆ। ਹੁਣ ਅੱਜ ਫੈਸਲਾ ਜਿਹੜਾ ਆ ਉਹ ਕਹਿੰਦੇ ਰਾਸ਼ਟਰਪਤੀ ਬਾਈਡਨ ਨੇ ਲੈ ਲਿਆ ਵੀ ਅਸੀਂ 31 ਅਗਸਤ ਹੀ ਅਖੀਰਲੀ ਤਰੀਕ ਰੱਖਣੀ ਆ ਜਿਹੜੀ ਆ ਇਵੈਕੂਏਸ਼ਨਸ ਆ, ਲੋਕਾਂ ਨੂੰ ਬਾਹਰ ਜਿਹੜਾ ਆ ਉਹ ਕੱਢਣ ਦੇ ਲਈ। ਉਹ ਇਹਨਾਂ ਨੇ ਐਕਸਟੈਂਡ ਕਹਿੰਦੇ ਆ ਨਹੀਂ ਕੀਤੀ ਹੈਗੀ। ਸੋ ਉਹ ਸਟਿੱਕ ਜਿਹੜੀ ਉਹ ਕਰ ਰਹੇ ਹੈਗੇ। ਕਾਫੀ ਦਬਾਅ ਆ ਪ੍ਰੈਜ਼ੀਡੈਂਟ ਬਾਈਡਨ ਦੇ ਉੱਤੇ ਸੀਗਾ ਵੀ ਇਸ ਨੂੰ ਐਕਸਟੈਂਡ ਜਿਹੜਾ ਉਹ ਕੀਤਾ ਜਾਵੇ, ਪਰ ਉਹਨਾਂ ਨੇ ਇਹ ਫੈਸਲਾ ਜਿਹੜਾ ਕਹਿੰਦੇ ਵੀ ਹੁਣ ਲੈ ਲਿਆ ਆ ਵੀ 31 ਤਰੀਕ ਹੀ ਜਿਹੜੀ ਅਖੀਰਲੀ ਰਹੇਗੀ। 31 ਅਗਸਤ ਨੂੰ ਜਿਹੜੀ ਵਿਡਰਾ ਜਿਹੜੀ ਉਹ ਕਰਨ ਦੇ ਜੀ, ਉਦੋਂ ਤੱਕ ਜਿੰਨੀਆਂ ਵੈਕੂਏਸ਼ਨਸ ਹੋ ਸਕਦੀਆਂ ਆ ਉਹ ਕੀਤੀਆਂ ਜਿਹੜੀਆਂ ਉਹ ਜਾਣਗੀਆਂ। ਸੋ ਰਾਈਟ ਨਾਓ ਕਾਫੀ ਜਿਹੜੀ ਸਥਿਤੀ ਖਾਸ ਕਰਕੇ ਜਿਹੜੇ ਕੋਈ ਕਾਬਲ ਤੋਂ ਦੂਰ ਦੁਰਾਡੇ ਹੋਣਗੇ ਉਹਨਾਂ ਦੇ ਲਈ ਕਾਫੀ ਜਿਹੜੀਆਂ ਮੁਸ਼ਕਿਲਾਂ ਆਉਣਗੀਆਂ। ਹੁਣ 7 ਕੁ ਦਿਨ ਮਹਿਜ ਜਿਹੜੇ ਉਹ ਬਚੇ ਨੇ, ਕਿੰਨੇ ਕੁ ਕੱਢੇ ਜਾ ਸਕਦੇ ਉਹ ਦੇਖਣ ਵਾਲੀ ਗੱਲ ਰਹੂਗੀ। ਉੱਧਰ ਤਾਲਿਬਾਨ ਨੇ ਅੱਜ ਇਹ ਫਰਮਾਨ ਜਾਰੀ ਕਰ ਦਿੱਤਾ ਆ ਵੀ ਕੋਈ ਵੀ ਜਿਹੜਾ ਅਫਗਾਨੀ ਆ ਉਸ ਨੂੰ ਕਾਬੁਲ ਏਅਰਪੋਰਟ ਦੇ ਉੱਤੇ ਹੁਣ ਨਹੀਂ ਜਾਣ ਦਿੱਤਾ ਜਾਵੇਗਾ, ਚਾਹੇ ਉਹਨਾਂ ਨੇ ਅਮਰੀਕਾ ਦੀ ਮਦਦ ਵੀ ਜਿਹੜੀ ਆ ਸ਼ਾਇਦ ਕਿਉਂ ਨਾ ਕੀਤੀ ਹੋਵੇ। ਉੱਧਰ ਤਾਲਿਬਾਨ ਦੇ ਜਿਹੜੇ ਸਪੋਕਸ ਪਰਸਨ ਆ ਉਹਨਾਂ ਨੇ ਕਿਹਾ ਵੀ ਅਮਰੀਕਾ ਮਸਟ ਬੀ ਆਊਟ ਆਫ ਅਫਗਾਨਿਸਤਾਨ ਬਾਏ August 31। ਇਹਨਾਂ ਨੇ ਬਾਰ-ਬਾਰ ਇਸ ਚੀਜ਼ ਨੂੰ ਕਿਹਾ ਆ ਵੀ ਕੋਈ ਐਕਸਟੈਂਸ਼ਨ ਜਿਹੜੀ ਆ ਉਹ ਨਹੀਂ ਜਿਹੜੀ ਹੋਊਗੀ। ਜ਼ੈਬੁੱਲਾ ਮੁਜਾਹਿਦ ਜਿਹੜਾ ਉਹਨਾਂ ਦਾ ਸਪੋਕਸਮੈਨ ਸੀਗਾ, ਉਸ ਨੇ ਨਿਊਜ਼ ਕਾਨਫਰੰਸ ਦੇ ਵਿੱਚ ਜਿਹੜਾ ਉਹ ਗੱਲ ਆਖੀ ਹੈਗੀ ਆ। ਬਾਕੀ ਪੰਜਸ਼ੀਰ ਦੇ ਨਾਲ ਇਹਨਾਂ ਦਾ ਮਸਲਾ, ਉੱਧਰ ਇਹਨਾਂ ਦੇ ਜਿਹੜੇ ਉਹ ਸਿੰਘ ਫਸੇ ਆ ਉਹ ਇਹਨਾਂ ਦੇ ਦਬਾਅ ਹੇਠ ਨਹੀਂ ਆਉਣਾ ਚਾਹੁੰਦੇ, ਉਹ ਵੱਖਰੇ ਤੌਰ ਦੇ ਉੱਤੇ ਜਿਹੜੇ ਉਹ ਰਹਿ ਰਹੇ, ਉਹ ਇਹਨਾਂ ਦੀ ਜਿਹੜੀ ਵਿਰੋਧਤਾ ਆ ਉਹ ਡਟ ਕੇ ਜਿਹੜੀ ਉੱਧਰ ਕਰ ਰਹੇ ਹੈਗੇ ਆ। ਸੋ ਹੁਣ ਦੇਖਦੇ ਹਾਂ ਕਾਫੀ ਹੁਣ ਇੱਕ ਹਫ਼ਤੇ ਦੇ ਵਿੱਚ ਕੀ ਕੀਤਾ ਜਾ ਸਕਦਾ, ਕੀ ਹੋਊਗਾ। ਬਿਗੈਸਟ ਡਿਬੈਕਲ ਆਫ ਪ੍ਰੈਜ਼ੀਡੈਂਸੀ ਜਿਹੜੀ ਆ ਬਾਈਡਨ ਹੁਣਾਂ ਦੀ ਜਿਹੜੀ ਆ ਪੂਰੇ ਕਾਰਜਕਾਲ ਦੀ ਜਿਹੜੀ ਲੱਗਦਾ ਆ ਵੀ ਉਹ ਰਹਿ ਸਕਦੀ ਆ ਆਉਣ ਵਾਲੇ ਸਮੇਂ ਦੇ ਵਿੱਚ। ਇਹ ਤਾਂ ਚਲੋ ਭਵਿੱਖ ਹੀ ਕਰੂਗਾ, ਪਰ ਹਾਲ ਦੀ ਘੜੀ ਤਾਂ ਇੱਦਾਂ ਹੀ ਦੇਖਿਆ ਜਾ ਰਿਹਾ ਆ। ਉੱਧਰ ਸਾਡੀ ਜਿਹੜੀ ਐਬਸੈਂਟ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਆ, ਉਹਨਾਂ ਨੇ ਵੀ ਕਹਿੰਦੇ ਆਖਿਰਕਾਰ ਚੁੱਪੀ ਜਿਹੜੀ ਉਹ ਤੋੜੀ ਆ। ਸਿੰਗਾਪੁਰ ਅਤੇ ਵੀਅਤਨਾਮ ਦੇ ਵਿੱਚ ਜਾਣ ਤੋਂ ਪਹਿਲਾਂ ਤਾਂ ਉਹਨਾਂ ਦੇ ਉੱਥੇ ਵਫਦ ਨੂੰ ਪਹੁੰਚਣ ਦੇ ਵਿੱਚ ਦੇਰੀ ਹੋਈ। ਕਾਰਨ ਉਸ ਦੇ ਪਿੱਛੇ ਇਹ ਦੱਸਿਆ ਗਿਆ ਵੀ ਜਿਹੜੀ ਇੱਕ ਹਵਾਨਾ ਸਿੰਡਰਮ ਕੇਸਿਸ ਜਿਹੜੇ ਆ ਉਹਦੇ ਕਰਕੇ ਏਸ਼ੀਆ ਦਾ ਟ੍ਰਿਪ ਜਿਹੜਾ ਆ ਇਹਨਾਂ ਦਾ ਉਹ ਡਿਲੇ ਕੀਤਾ ਗਿਆ ਸੀਗਾ। ਉੱਥੇ ਇਹਨਾਂ ਨੇ ਹੁਣ ਇਹ ਚਿੱਪੀ ਤੋੜੀ ਆ ਵੀ ਇਹ ਚੀਜ਼ ਕਰਦਿਆਂ ਜਿਹੜਾ ਆ ਕੰਮ ਮਸਲਾ ਜਿਹੜਾ ਆ ਉਹ ਖਰਾਬ ਹੋਇਆ ਆ। ਜਿਹੜਾ ਵਿਡਰੋਲ ਕਰਨਾ ਸੀਗਾ, ਜਿਹੜੇ ਸਿੰਗਾਪੁਰ ਪ੍ਰਾਈਮ ਮਿਨਿਸਟਰ ਦੇ ਨਾਲ ਜਿਹੜਾ ਮਿਲ ਕੇ ਜਿਹੜੇ ਕਹਿੰਦੇ ਇਹਨਾਂ ਨੇ ਆਪਣੀ ਇਹ ਚੁੱਪੀ ਤੋੜੀ ਹੈਗੀ ਆ। ਅਤੇ ਚਾਈਨਾ ਨੂੰ ਅੱਖਾਂ ਜਿਹੜੀਆਂ ਉੱਥੇ ਜਾ ਕੇ ਇਹਨਾਂ ਨੇ ਦਿਖਾਈਆਂ ਆ। ਮਕਸਦ ਇਹਨਾਂ ਦਾ ਉੱਥੇ ਜਾਣ ਦਾ ਕਹਿੰਦੇ ਇਹੀ ਸੀਗਾ ਵੀ ਚਾਈਨਾ ਦੇ ਖਿਲਾਫ ਜਿਹੜਾ ਆਪਣਾ ਫਰੰਟ ਆ ਉਸ ਨੂੰ ਸਟਰੋਂਗ ਜਿਹੜਾ ਆ ਉਹ ਕੀਤਾ ਜਾਵੇ। ਕਿੰਨੀ ਕੁ ਕਾਮਯਾਬੀ ਹਾਸਲ ਹੋਈ ਆ ਸਾਡੀ ਐਬਸੈਂਟ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਆ ਉਸ ਦੇ ਵੱਲੋਂ, ਇਹ ਦੇਖਣ ਵਾਲੀ ਗੱਲ ਰਹੇਗੀ। ਜੀ, ਅਗਲੀ ਖਬਰ ਜਿਹੜੀ ਆ, ਹਾਊਸ ਡੈਮੋਕ੍ਰੇਟਸ ਜਿਹੜੇ ਆ ਉਹ ਪੂਰੀ ਪਲਾਨ ਤਿਆਰ ਕਰ ਰਹੇ ਆ ਵੀ ਕਿਸ ਤਰ੍ਹਾਂ ਜਿਹੜਾ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦਾ ਇਨਫਰਾਸਟਰਕਚਰ ਵਾਲਾ ਬਿੱਲ ਆ ਉਸ ਨੂੰ ਜਲਦੀ ਤੋਂ ਜਲਦੀ ਲੈ ਕੇ ਆਉਣਾ ਹੈਗਾ ਆ। ਕਹਿੰਦੇ ਵੀ ਸਤੰਬਰ 27 ਜਿਹੜੀ ਆ ਡੈਡਲਾਈਨ ਸੈਟਅਪ ਕਰ ਰਹੇ ਆ ਜਿਹੜੀ ਇਨਫਰਾਸਟਰਕਚਰ ਬਿੱਲ ਦੇ ਉੱਤੇ ਹੋਊਗੀ, ਕਿਉਂਕਿ ਇੱਕ ਮੇਜਰ ਪ੍ਰੋਜੈਕਟ ਹੈਗਾ ਆ
$3.5 ਟ੍ਰਿਲੀਅਨ ਦਾ ਜਿਹੜਾ ਇਹ ਪੈਕੇਜ ਹੋਊਗਾ। ਪਰ ਕਹਿੰਦੇ $550 ਬਿਲੀਅਨ ਦਾ ਜਿਹੜਾ ਇਨਫਰਾਸਟ੍ਰਕਚਰ ਬਿੱਲ ਆ ਉਹਦੇ ਤੇ ਤਾਂ ਇੱਕਦਮ ਇਮੀਡੀਏਟਲੀ ਵੋਟ ਹੋ ਜਾਊਗੀ। ਉਹ ਤੋਂ ਬਾਅਦ ਜਿਹੜਾ ਐਕਸਟਰਾ ਮਨੀ ਆ ਉਹ ਲੇਟਰ ਔਨ ਹੋ ਸਕਦੀ ਆ। ਹਾਊਸ ਰੂਲਸ ਕਮੇਟੀ ਦੇ ਚੇਅਰਮੈਨ ਮੈਕ ਗਵਰਨ ਜਿਹੜੇ ਆ ਕਹਿੰਦੇ ਭਈ ਅਸੀਂ ਇਹ ਜਲਦੀ ਤੋਂ ਜਲਦੀ ਜਿਹੜਾ ਕੋਸ਼ਿਸ਼ ਕਰ ਰਹੇ ਆ ਤਾਂ ਕਿ ਜਿਹੜਾ ਇਨਫਰਾਸਟ੍ਰਕਚਰ ਦੇ ਉੱਤੇ ਕੰਮ ਹੋ ਸਕੇ। ਜੀ, $3.5 ਟ੍ਰਿਲੀਅਨ ਦੇ ਬਜਟ ਨੂੰ ਲੈ ਕੇ ਹਰਜੋਤ ਸਿੰਘ ਜੀ, ਡੈਮੋਕ੍ਰੇਟਾਂ ਦੇ ਵਿਚਾਲੇ ਜਿਹੜੀ ਆ ਉਹ ਪੱਕੀ ਰਾਏ ਜਿਹੜੀ ਆ, ਸਾਂਝੀ ਜਿਹੜੀ ਰਾਏ ਆ ਉਹ ਨਹੀਂ ਬਣ ਰਹੀ ਹੈਗੀ। ਸੋ ਕੱਲ੍ਹ ਕਹਿੰਦੇ ਆ ਦੇਰ ਰਾਤ ਤੱਕ ਗੱਲਾਂ ਜਿਹੜੀਆਂ ਆ ਉਹ ਚੱਲਦੀਆਂ ਰਹੀਆਂ, ਪਰ ਕਿਸੇ ਜਿਹੜੇ ਆ ਨਤੀਜੇ ਦੇ ਉੱਤੇ ਨਹੀਂ ਪਹੁੰਚਿਆ ਜਾ ਸਕਿਆ। 9 ਜਿਹੜੇ ਮੋਡਰੇਟ ਡੈਮੋਕ੍ਰੇਟਸ ਦਾ ਜਿਹੜਾ ਬਲੋਕ ਸੀਗਾ, ਉਹਨਾਂ ਨੇ ਕਿਹਾ ਸੀਗਾ ਵੀ ਇਸ ਦੇ ਖਿਲਾਫ ਜਿਹੜੇ $3.5 ਟ੍ਰਿਲੀਅਨ ਦੇ ਬਜਟ ਦੇ ਖਿਲਾਫ ਜਿਹੜੀ ਉਹ ਵੋਟ ਪਾ ਸਕਦੇ ਆ। ਇਸ ਤੋਂ ਬਾਅਦ ਦੇ ਵਿੱਚ ਜਿਹੜੀ ਸਪੀਕਰ ਨੈਂਸੀ ਪਲੋਸੀ ਆ ਉਹ ਬੋਲੀ ਆ ਵੀ ਅਸੀਂ ਆਪਣੀ ਜਿਹੜੀ ਡੈਮੋਕ੍ਰੇਟਸ ਆ ਉਹਨਾਂ ਨੂੰ ਆਪਣੀ ਜਿਹੜੀ ਮੈਜੋਰਟੀ ਆ ਸਕੁਆਂਡਰ ਨਹੀਂ ਕਰਨੀ ਚਾਹੀਦੀ, ਦੂਜਿਆਂ ਦੇ ਹੱਥਾਂ 'ਚ ਨਹੀਂ ਜਿਹੜੀ ਉਹ ਇੱਕ ਹਿਸਾਬ ਦੇ ਨਾਲ ਦੇਣੀ ਚਾਹੀਦੀ। ਪਰ ਕਹਿੰਦੇ ਵੀ ਅੱਜ ਦੁਬਾਰਾ ਉਹਨਾਂ ਸਾਰਿਆਂ ਦੇ ਨਾਲ ਮੁਲਾਕਾਤ ਜਿਹੜੀ ਉਹ ਕੀਤੀ ਜਾਵੇਗੀ ਤਾਂ ਜੋ ਇਸ ਦੇ ਉੱਤੇ ਜਿਹੜੀ ਸਾਂਝੀ ਰਾਏ ਆ ਉਹ ਬਣਾਈ ਜਾ ਸਕੇ। ਸੋ ਇਸ ਦੇ ਵਿੱਚ ਹੁਣ ਕਾਫੀ ਜਿਹੜਾ ਹਰਜੋਤ ਸਿੰਘ ਜੀ ਆਪਸ ਦੇ ਵਿੱਚ ਗੁੱਥਮ ਗੁੱਥਾ ਜਿਹੜੇ ਆ ਡੈਮੋਕ੍ਰੇਟਸ ਆ ਉਹ ਹੋ ਰਹੇ ਹੈਗੇ ਨੇ। $3.5 ਟ੍ਰਿਲੀਅਨ ਦੇ ਇਸ ਬਜਟ ਦੇ ਤਹਿਤ ਬਾਈਡਨ ਆਪਣੇ ਜਿਹੜੇ ਇਕਨੋਮਿਕ ਏਜੰਡਾ ਆ ਉਸ ਨੂੰ ਪਾਸ ਜਿਹੜਾ ਉਹ ਕਰਾਉਣਾ ਚਾਹੁੰਦੇ ਨੇ। ਇਹ ਉੱਥੇ ਸੈਨੇਟ ਦੇ ਵਿੱਚ ਤਾਂ ਇਹਨਾਂ ਦੇ ਕੋਲ ਮੈਜੋਰਟੀ 60 ਵੋਟਾਂ ਦੀ ਜਿਹੜੀ ਉਹ ਨਹੀਂ ਹੈਗੀ ਫਿਲਬਸਟਰ ਤੋਂ ਬਚਣ ਦੇ ਲਈ, ਪਰ ਉੱਥੇ ਇੱਕ ਜਿਹੜਾ ਰੀਕਨਸੀਲੀਏਸ਼ਨ ਦਾ ਇੱਕ ਪ੍ਰੋਸੈਸ ਹੁੰਦਾ ਆ ਉਸ ਦੀ ਵਰਤੋਂ ਕਰਦੇ ਹੋਏ ਉਸ ਨੂੰ ਸਿੰਪਲ ਮੈਜੋਰਟੀ ਦੇ ਨਾਲ ਪਾਸ ਕਰਵਾਇਆ ਜਾ ਸਕਦਾ ਆ। ਸੋ ਇਹਨਾਂ ਦੀ ਜਿਹੜੀ ਪ੍ਰੈਜ਼ੀਡੈਂਟ ਬਾਈਡਨ ਦੀ ਟੇਕ ਉਸੇ ਪ੍ਰੋਸੈਸ ਦੇ ਉੱਤੇ ਲੱਗੀ ਆ, ਪਰ ਉਸ ਤੋਂ ਪਹਿਲਾਂ ਉਹ ਹਾਊਸ ਦੇ ਵਿੱਚੋਂ ਇਸ ਨੂੰ ਪਾਸ ਕਰਵਾਉਣਾ ਚਾਹੁੰਦੇ ਨੇ ਵੀ ਐਟਲੀਸਟ ਇੱਥੇ ਸਿੰਪਲ ਮੈਜੋਰਟੀ ਦੇ ਨਾਲ ਪਾਸ ਹੋਵੇ। ਪਰ ਇਹਨਾਂ ਦੀ ਹੀ ਪਾਰਟੀ ਦੇ ਕੁਛ ਬੰਦੇ ਆ ਉਹਨਾਂ ਨੂੰ ਜਿਹੜਾ ਮਨਾਉਣ ਦੇ ਵਿੱਚ ਕਹਿੰਦੇ ਆ ਵੀ ਇਸ ਟਾਈਮ ਸਮਾਂ ਲੱਗ ਰਿਹਾ ਆ। ਉਹਨਾਂ ਦਾ ਇਹ ਕਹਿਣਾ ਆ ਵੀ ਇਹ ਟੂ ਐਕਸਪੈਂਸਿਵ ਆ। ਜਿਹੜਾ ਸਪੈਂਡਿੰਗ ਪਲਾਨ, ਜਿਹੜਾ ਟੈਕਸ ਐਂਡ ਸਪੈਂਡਿੰਗ ਪਲਾਨ ਆ, ਇਸ ਦੇ ਵਿੱਚ ਇਹਨਾਂ ਨੇ ਕਈ ਕੰਸਰਨਸ ਆਪਣੀਆਂ ਜਿਹੜੀਆਂ ਉਹ ਜਤਾਈਆਂ ਨੇ। ਸੋ ਦੇਖਦੇ ਹਾਂ ਵੀ ਕੀ ਹੁੰਦਾ ਆ, ਵੀ ਕੋਈ ਸਮਝੌਤਾ ਇਹਨਾਂ ਦਾ ਆਪਸ ਦੇ ਵਿੱਚ ਬਣਦਾ ਆ ਜਾਂ ਇਹ ਗੱਲ ਜਿਹੜੀ $3.5 ਟ੍ਰਿਲੀਅਨ ਵਾਲੇ ਜਿਹੜੇ ਬਜਟ ਦਾ ਜਿਹੜਾ ਇਹ ਇਹਨਾਂ ਦਾ ਇਕਨੋਮਿਕ ਏਜੰਡਾ ਆ ਉਹ ਗਾਂਹ ਹੋਰ ਲਟਕੇਗਾ। ਜੀ, ਅਗਲੀ ਖਬਰ ਕਰੋਨਾ ਵਾਇਰਸ ਦੇ ਸੰਬੰਧ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਵੀ ਜਿੱਥੇ ਲੋਕਾਂ ਨੇ ਵੱਡੀ ਗਿਣਤੀ ਦੇ ਵਿੱਚ ਵੈਕਸੀਨ ਲਵਾਏ ਹੈਗੇ ਆ ਉੱਥੇ ਕਰੋਨਾ ਵਾਇਰਸ ਦੇ ਕੇਸ ਘੱਟ ਆ। ਸੈਨੋਜ਼ੇ ਦੇ ਮੇਅਰ ਸੈਮ ਲਕਾਰਡੋ ਨੇ ਇਹ ਕਿਹਾ ਆ ਵੀ ਜਿਹੜੀਆਂ ਵੀ ਵੱਡੀਆਂ ਈਵੈਂਟਸ ਹੋਣੀਆਂ ਆ ਵੱਡੀਆਂ ਉਹਨਾਂ ਨੇ ਸਿਰਫ 50 ਹੀ ਗਿਣੀਆਂ। ਜਿੱਥੇ 50 ਤੋਂ ਵੱਧ ਲੋਕ ਹੋਣਗੇ ਇਨਸਾਈਡ ਜਿਹੜੇ ਕੰਸਰਟ ਹੁੰਦੇ ਜਾਂ ਮੰਨ ਲਓ ਸੈਪ ਸੈਂਟਰ ਆ, ਸੈਨੋਜ਼ੇ ਸੈਂਟਰ ਫॉर ਪਰਫਾਰਮਿੰਗ ਆਰਟਸ ਹੈਗਾ, ਸੈਨੋਜ਼ੇ ਮੈਕਨਰਨੀ ਕਨਵੈਨਸ਼ਨ ਸੈਂਟਰ ਹੈਗਾ, ਸੈਨੋਜ਼ੇ ਮੈਕਨਰਨੀ ਤੇ ਹੋਰ ਵੀ ਜਿੱਥੇ ਕਿਤੇ ਕੋਈ ਮੇਲਾ ਜਾਂ ਕੁਛ ਵੀ 50 ਤੋਂ ਵੱਧ ਲੋਕ ਹੋਣਗੇ ਤੇ ਉਹਨਾਂ ਨੂੰ ਪ੍ਰੂਫ ਲੈਣਾ ਪਊਗਾ ਜਿਹੜੇ ਲੋਕ ਉੱਥੇ ਅੰਦਰ ਦੇਖਣ ਜਾ ਰਹੇ ਆ ਭਈ ਉਹਨਾਂ ਨੇ ਵੈਕਸੀਨ ਲਵਾਇਆ ਆ ਜਾਂ ਨਹੀਂ ਲਵਾਇਆ ਆ। ਦੂਜੇ ਪਾਸੇ ਫਲੋਰੀਡਾ ਦੇ ਵਿੱਚ ਇੰਨੀ ਸਿਚੁਏਸ਼ਨ ਬੈਡ ਬਣ ਗਈ ਆ। ਅੱਜ ਸਵੇਰੇ ਫਲੋਰੀਡਾ ਦੇ ਸਾਊਥ ਫਲੋਰੀਡਾ ਦੇ ਵਿੱਚ ਬਹੁਤ ਸਾਰੇ ਡਾਕਟਰਸ ਨੇ ਜਿਹੜਾ ਆ ਵਾਕਆਊਟ ਕਰ ਦਿੱਤਾ ਪ੍ਰੋਟੈਸਟ ਵੀ ਇੰਨੀ ਵੱਡੀ ਗਿਣਤੀ ਦੇ ਵਿੱਚ ਅਨਵੈਕਸੀਨੇਟਡ ਲੋਕ ਜਿਨ੍ਹਾਂ ਨੇ ਟੀਕੇ ਨਹੀਂ ਲਵਾਏ ਉਹ ਐਡਮਿਟ ਹੋ ਰਹੇ ਆ। ਉਹਨਾਂ ਕਰਕੇ ਵੀ ਸਾਡੀ ਸਿਹਤ ਦੇ ਉੱਤੇ ਵੀ ਅਸਰ ਹੋ ਰਿਹਾ ਹੈਗਾ। ਕਹਿੰਦੇ ਵੀ ਅਸੀਂ ਥੱਕੇ ਹੋਏ ਹੈਗੇ ਆ, 24 ਘੰਟੇ ਕੰਮ ਕਰ ਰਹੇ ਆ, ਵੀ ਬਹੁਤ ਬੁਰਾ ਹਾਲ ਆ। ਫਲੋਰੀਡਾ ਦੇ ਵਿੱਚ ਪਿਛਲੇ ਹਫ਼ਤੇ 5 ਪੁਲਿਸ ਆਫੀਸਰਸ ਕਰੋਨਾ ਵਾਇਰਸ ਦੀ ਭੇਂਟ ਚੜ੍ਹ ਗਏ ਆ, ਜਿਨ੍ਹਾਂ ਦੇ ਵਿੱਚ ਇੱਕ ਸਿਰਫ 27 ਸਾਲਾਂ ਦੀ ਫੀਮੇਲ ਆਫੀਸਰ ਵੀ ਸੀ। ਇੱਕ ਫਲੋਰੀਡਾ ਦੀ ਮਾਮ ਨੇ ਇਹ ਕਿਹਾ ਵੀ ਮੇਰੇ ਦੋਨੋਂ ਹੀ ਜਿਹੜੇ ਸਨ ਸੀ ਦੋਨਾਂ ਦੀ ਵਿਦਿਨ 24 ਆਵਰ 'ਚ ਮੌਤ ਹੋ ਗਈ ਹੈਗੀ ਆ। ਤੇ ਹੁਣ ਸਾਰੇ ਲੋਕਾਂ ਨੂੰ ਬੇਨਤੀ ਕੀਤੀ ਆ ਵੀ ਜਲਦੀ ਤੋਂ ਜਲਦੀ ਜਿਹੜਾ ਵੈਕਸੀਨ ਆ ਉਹ ਲਵਾ ਲਿਆ ਜਾਵੇ। ਜੀ ਬਿਲਕੁਲ। ਸੋ FDA ਨੇ ਤਾਂ ਕੱਲ੍ਹ ਜਿਹੜੀ ਫਾਈਜ਼ਰ ਬਾਇਓਟੈਕ ਵਾਲੀ ਵੈਕਸੀਨ ਸੀ ਉਸ ਨੂੰ ਫੁੱਲ ਅਪਰੂਵਲ ਤਾਂ ਜਿਹੜਾ ਉਹ ਦੇ ਦਿੱਤਾ ਹੈਗਾ ਆ।
ਉਸ ਦੇ ਨਾਲ ਕਹਿੰਦੇ ਆ ਵੀ ਜਿਹੜੇ ਮੈਂਡੇਟਸ ਆ, ਵੈਕਸੀਨ ਮੈਂਡੇਟਸ ਆ, ਉਹ ਤੇਜ਼ੀ ਦੇ ਨਾਲ ਜਿਹੜੇ ਉਹ ਵੱਧ ਸਕਦੇ ਆ। ਸਥਿਤੀ ਕਾਫੀ ਜ਼ਿਆਦਾ ਨਾਜ਼ੁਕ ਕਈ ਥਾਵਾਂ ਦੇ ਉੱਤੇ ਜਿਹੜੀ ਉਹ ਬਣ ਰਹੀ ਹੈਗੀ ਆ। ਚਲੋ ਆਪਾਂ ਉਮੀਦ ਕਰਦੇ ਹਾਂ ਵੀ ਸੁਧਾਰ ਹੋਵੇ, ਪਰ ਇਹ ਸੁਧਾਰ ਉਦੋਂ ਹੀ ਹੋਣਾ ਹੈ ਜਦੋਂ ਜ਼ਿਆਦਾ ਤੋਂ ਜ਼ਿਆਦਾ ਲੋਕ ਬਚਾਅ ਦੀ ਪ੍ਰਕਿਰਿਆ ਨੂੰ ਜਿਹੜਾ ਉਹ ਅਪਣਾਉਣਗੇ ਅਤੇ ਜੇ ਵੈਕਸੀਨ ਜਿਹੜੀਆਂ ਉਹ ਲਗਵਾਉਣਗੇ। ਸੋ ਵੈਕਸੀਨ ਤੋਂ ਬਾਅਦ ਦੇ ਵਿੱਚ ਜਿਹੜੇ ਬ੍ਰੇਕ ਥਰੂ ਕੇਸਿਸ ਆ, ਬਹੁਤ ਸਾਰੇ ਲੋਕ ਇਹ ਕਹਿੰਦੇ ਹੁੰਦੇ ਲੈ ਫਿਰ ਵੀ ਤਾਂ ਜਿਹੜੇ ਉਹ ਹੋ ਰਹੇ ਆ, ਪਰ ਇਹ ਵੀ ਤਾਂ ਦੇਖੋ ਨਾ ਵੀ ਉਹ ਹੋਣ ਦੇ ਬਾਵਜੂਦ ਤੁਹਾਡੀ ਜਿਹੜਾ ਸਰੀਰ ਆ ਉਸ ਨੂੰ ਆਮ ਤਰੀਕੇ ਦੇ ਨਾਲ ਜਿਹੜਾ ਉਹ ਲੜ ਸਕਦਾ ਆ। ਤੁਹਾਨੂੰ ਹਸਪਤਾਲ ਦੇ ਵਿੱਚ ਦਾਖਲ ਹੋਣ ਦੀ ਜ਼ਰੂਰਤ ਨਹੀਂ ਆ। ਹੁਣ ਆਪਾਂ ਕਿੰਨੇ ਜਿਹੜੇ ਇਹਨਾਂ ਸੂਬਿਆਂ ਤੋਂ ਹਰਜੋਤ ਸਿੰਘ ਜੀ ਸੁਣ ਰਹੇ ਹਾਂ ਵੀ ਜਿੱਥੇ ਬਹੁਤ ਸਾਰੀਆਂ ਸਰਜਰੀਜ਼ ਅਤੇ ਹੋਰ ਜਿਹੜੇ ਕਰਦੇ ਹੁੰਦੇ ਉਹਨਾਂ ਨੇ ਆਪਰੇਸ਼ਨ ਜਾਂ ਕਈ ਚੀਜ਼ਾਂ ਉਹਨਾਂ ਨੂੰ ਪੋਸਟਪੋਨ ਕਰਨਾ ਪੈ ਰਿਹਾ ਕਿਉਂਕਿ ICU ਬੈੱਡਸ ਜਿਹੜੇ ਆ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਗੰਭੀਰ ਰੂਪ 'ਚ ਜ਼ਿਆਦਾ ਬਿਮਾਰ ਨੇ ਉਹਨਾਂ ਨੂੰ ਉੱਥੇ ਜਿਹੜਾ ਉਹ ਰੱਖਣਾ ਪੈ ਰਿਹਾ ਹੈਗਾ। ਬਹੁਤ ਸਾਰੇ ਲੋਕ ਉਸ ਕਰਕੇ ਵੀ ਜਿਹੜੇ ਆ ਉਹ ਰਹੀ ਜਾ ਰਹੇ ਨੇ ਜਿਨ੍ਹਾਂ ਨੂੰ ਪੂਰਾ ਇਲਾਜ ਜਿਹੜਾ ਉਹਨਾਂ ਦਾ ਦੂਜੀਆਂ ਚੀਜ਼ਾਂ ਦੇ ਲਈ ਨਹੀਂ ਹੋ ਰਿਹਾ। ਸੋ ਬਾਕੀਆਂ ਦੇ ਲਈ, ਆਪਣੇ ਲਈ, ਆਪਣੇ ਪਰਿਵਾਰ ਦੇ ਲਈ, ਸਾਰਿਆਂ ਦੇ ਲਈ ਜਿਹੜਾ ਉਹ ਕਰਨਾ ਚਾਹੀਦਾ ਆ। ਅੱਜ ਇੱਕ ਪੈਸਟਰ ਦੀ ਮੈਂ ਗੱਲਬਾਤ ਹਰਜੋਤ ਸਿੰਘ ਜੀ ਸੁਣ ਰਿਹਾ ਸੀ ਟੈਕਸਸ ਦੇ ਇਲਾਕੇ ਦੀ। ਉਹ ਕਹਿੰਦਾ ਵੀ ਮੈਂ ਵੇਟ ਲਿਫਟ ਕਰਦਾ ਸੀਗਾ, ਮੈਂ ਭੱਜਦਾ ਸੀ, ਦੌੜਦਾ ਸੀ। ਕਹਿੰਦਾ ਵੀ ਮੈਂ ਬਹੁਤ ਓਵਰ ਕੌਨਫੀਡੈਂਟ ਸੀਗਾ ਵੀ ਮੈਨੂੰ ਕੁਛ ਨਹੀਂ ਹੋ ਸਕਦਾ। ਜੇ ਮੈਨੂੰ ਹੋਇਆ ਵੀ ਤਾਂ ਮੇਰੇ ਸਰੀਰ ਨੇ ਆਟੋਮੈਟਿਕਲੀ ਜਿਹੜਾ ਆ ਉਹ ਝੱਲ ਲੈਣਾ ਅਤੇ ਮੈਂ ਵੈਕਸੀਨ ਜਿਹੜਾ ਉਹ ਲਗਵਾਇਆ ਨਹੀਂ। ਪਰ ਕਹਿੰਦਾ ਵੀ ਫਿਰ ਬਾਅਦ 'ਚ ਮੈਨੂੰ ਕੋਵਿਡ ਹੋਇਆ ਅਤੇ ਮੈਂ ਕਈ ਦਿਨਾਂ ਤੱਕ ICU ਦੇ ਵਿੱਚ ਰਿਹਾ, ਵੈਂਟੀਲੇਟਰ ਦੇ ਉੱਤੇ ਰਿਹਾ ਅਤੇ ਹੁਣ ਕਹਿੰਦਾ ਰੱਬ ਦੀ ਮਿਹਰ ਆ, ਸ਼ੁਕਰ ਆ ਵੀ ਮੈਂ ਬਚਿਆ ਆ। ਅਤੇ ਹੁਣ ਮੈਂ ਜ਼ਰੂਰ ਕਹਿੰਦਾ ਆ ਵੀ ਭਾਈ ਵੱਧ ਤੋਂ ਵੱਧ ਜਿਹੜੇ ਲੋਕ ਆ ਉਹ ਵੈਕਸੀਨ ਜਿਹੜੇ ਉਹ ਲਗਵਾਓ, ਚਾਹੇ ਉਹ ਆਪਣੇ ਆਪ ਨੂੰ ਕਿੰਨੇ ਵੀ ਸਿਹਤਮੰਦ ਕਿਉਂ ਨਾ ਜਿਹੜਾ ਉਹ ਮਹਿਸੂਸ ਕਰਦੇ ਹੋਣ। ਇਸ ਵੈਕਸੀਨ ਲੱਗਣ ਦੇ ਨਾਲ ਤੁਹਾਡੇ ਜਿਹੜੇ ਸਰੀਰ ਨੂੰ ਉਸ ਦੇ ਨਾਲ ਲੜਨ ਦੀ ਜਿਹੜੀ ਸ਼ਕਤੀ ਆ ਉਸ ਦੇ ਵਿੱਚ ਵਾਧਾ ਜਿਹੜਾ ਉਹ ਹੁੰਦਾ ਹੈਗਾ ਆ। ਸੋ ਚਲੋ ਉਮੀਦ ਕਰਦੇ ਹਾਂ ਵੀ ਅਜਿਹੀਆਂ ਗੱਲਾਂ ਜਾਂ ਅਜਿਹੀਆਂ ਟੈਸਟੀਮੋਨੀ ਸੁਣ ਕੇ ਲੋਕ ਜਿਹੜੇ ਅਜੇ ਦੁਵਿਧਾ 'ਚ ਨੇ, ਸੋਚ ਰਹੇ ਆ ਲਵਾਈਏ ਨਾ ਲਵਾਈਏ, ਸ਼ਾਇਦ ਉਹਨਾਂ ਦਾ ਮਨ ਜਿਹੜਾ ਉਹ ਬਦਲ ਜਾਵੇ। ਜੀ, ਅੱਜ ਸਵੇਰੇ ਫ੍ਰਿਜ਼ਨੋ ਦੇ ਵਿੱਚ ਇੱਕ ਬੱਸ ਦਾ ਜਿਹੜਾ ਸਕੂਲ ਬੱਸ ਆ ਉਹਦਾ ਐਕਸੀਡੈਂਟ ਹੋਇਆ ਹੈਗਾ। ਕ੍ਰੈਸ਼ ਕਹਿੰਦੇ ਸਵੇਰੇ 8 ਵਜੇ ਕਲਿੰਗਟਨ ਅਤੇ ਫਰੂਟ ਐਵਨਿਊ 'ਤੇ ਹੋਇਆ, ਜਿਹਦੇ ਵਿੱਚ 15 ਲੋਕ ਇਨਵੋਲਵ ਸੀ, 12 ਬੱਚੇ ਸੀਗੇ। ਇੱਕ ਬੱਚੇ ਨੂੰ ਜਿਹੜਾ ਆ ਐਡਮਿਟ ਕੀਤਾ ਗਿਆ ਹੌਸਪੀਟਲ ਦੇ ਵਿੱਚ, ਬਾਕੀਆਂ ਨੂੰ ਥੋੜ੍ਹੀਆਂ ਸੱਟਾਂ ਲੱਗੀਆਂ ਅਤੇ ਉਹਨਾਂ ਨੂੰ ਸਕੂਲ ਭੇਜ ਦਿੱਤਾ ਗਿਆ ਹੈਗਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਰੀਕਾਲ ਇਲੈਕਸ਼ਨ ਦੇ ਨਾਲ ਸੰਬੰਧਿਤ ਜਿਹੜੀ ਖਬਰ ਆ, ਸੋ ਕਹਿੰਦੇ ਵੀ ਰਾਈਟ ਨਾਓ ਟੋਰੈਂਸ ਜਿਹੜੀ ਪੁਲਿਸ ਡਿਪਾਰਟਮੈਂਟ ਹੈਗੀ ਹੈ ਕੈਲੀਫੋਰਨੀਆ ਦੇ ਵਿੱਚ, ਉਹਨਾਂ ਨੇ ਇੱਕ ਫੈਲਨ ਦੀ ਕਾਰ ਆ ਉਸ ਦੀ ਤਲਾਸ਼ੀ ਜਿਹੜੀ ਲਈ, ਉਸ ਦੇ ਵਿੱਚ ਉਸ ਨੂੰ ਜਿਹੜੀ ਗਨ ਮਿਲੀ, ਲੋਡਡ ਗਨ ਮਿਲੀ, ਡਰੱਗਸ ਮਿਲੀਆਂ ਅਤੇ ਨਾਲ 300 ਦੇ ਕਰੀਬ ਚੋਰੀ ਕੀਤੀਆਂ ਹੋਈਆਂ ਰੀਕਾਲ ਬੈਲਟਸ ਵੀ ਕਹਿੰਦੇ ਆ ਉਸ ਦੀ ਗੱਡੀ ਦੇ ਵਿੱਚੋਂ ਬਰਾਮਦ ਹੋਈਆਂ ਆ। 14 ਸਤੰਬਰ ਨੂੰ ਰੀਕਾਲ ਇਲੈਕਸ਼ਨ ਜਿਹੜੀ ਹੈ ਇੱਥੇ ਗਵਰਨਟੋਰੀਅਲ ਰੀਕਾਲ ਇਲੈਕਸ਼ਨ ਹੋ ਰਹੀ ਹੈਗੀ ਹੈ, ਜਿਸ ਦੇ ਵਿੱਚ ਗੈਵਿਨ ਨਿਊਸਮ ਦਾ ਭਵਿੱਖ ਦਾਅ ਦੇ ਉੱਤੇ ਜਿਹੜਾ ਉਹ ਲੱਗਾ ਹੋਇਆ ਆ। ਸੋ 7-11 ਦੀ ਪਾਰਕਿੰਗ ਲਾਟ ਦੇ ਵਿੱਚ ਇਹਨਾਂ ਨੇ 16 ਅਗਸਤ ਨੂੰ ਇਸ ਬੰਦੇ ਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਸੀਗਾ। 300 ਜਿਹੜੀਆਂ ਆ ਅਪਕਮਿੰਗ ਜਿਹੜੀਆਂ ਰੀਕਾਲ ਇਲੈਕਸ਼ਨ ਦੀਆਂ ਬੈਲਟਸ ਆ, ਮਤ ਪੱਤਰ ਆ, ਉਹ ਉਸ ਦੇ ਕੋਲੋਂ ਜਿਹੜੇ ਉੱਥੇ ਬਰਾਮਦ ਹੋਏ ਹੈਗੇ। ਹੁਣ ਇਸ ਦੀ ਜਾਂਚ ਜਿਹੜੀ ਆ ਉਹ ਚੱਲ ਰਹੀ ਆ। ਇਸ ਨੇ ਕਿੱਥੋਂ ਲਿਆਂਦੇ, ਮੁੱਢਲੇ ਤੌਰ ਦੇ ਉੱਤੇ ਇਹ ਕਿਹਾ ਗਿਆ ਵੀ ਇਸ ਨੇ ਜਿਹੜੇ ਉਹ ਚੋਰੀ ਜਿਹੜੇ ਉਹ ਕੀਤੇ ਆ। ਕਹਿੰਦੇ ਵੀ ਪੁਲਿਸ ਵਾਲੇ ਹੁਣ USPS ਦੇ ਨਾਲ ਮਿਲ ਕੇ ਲਾਸ ਐਂਜਲਸ ਕਾਊਂਟੀ ਡਿਸਟ੍ਰਿਕਟ ਅਟਰਨੀ ਜਿਹੜੀ ਆ ਉਹਨਾਂ ਦੇ ਨਾਲ ਮਿਲ ਕੇ ਇਸ ਦੀ ਪੂਰੀ ਜਿਹੜੀ ਉਹ ਜਾਂਚ ਕਰ ਰਹੇ। ਇਸ ਬੰਦੇ ਦਾ ਨਾਮ ਅਜੇ ਤੱਕ ਉਹਨਾਂ ਨੇ ਜਿਹੜਾ ਜਨਤਕ ਆ ਉਹ ਨਹੀਂ ਕੀਤਾ ਹੈਗਾ। ਜੀ, ਅਗਲੀ ਖਬਰ ਜਿਹੜੀ ਆ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਅੱਗਾਂ ਲੱਗੀਆਂ ਹੋਈਆਂ ਉਹਦੇ ਸੰਬੰਧ ਦੇ ਵਿੱਚ ਆ। ਅੱਜ ਕੈਲ ਫਾਇਰ ਦੇ ਡਾਇਰੈਕਟਰ ਜਿਹੜੇ ਆ ਉਹਨਾਂ ਨੇ ਮੀਟਿੰਗ ਕੀਤੀ ਆ ਅਤੇ ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਸਾਡੀ ਸਾਰੀ ਜਿਹੜੀ ਕਮਿਊਨਿਟੀ ਆ ਉਹਨਾਂ ਨੂੰ ਰਲ ਕੇ ਵਾਈਲਡ ਫਾਇਰ ਜਿਹੜੀ ਆ ਉਹਨੂੰ ਕੰਟਰੋਲ ਕਰਨ ਦੇ ਲਈ ਪ੍ਰਪੇਅਰ ਹੋਣਾ ਚਾਹੀਦਾ ਹੈਗਾ ਆ। ਬਹੁਤ ਸਾਰੇ ਜਗ੍ਹਾ ਦੇ ਉੱਤੇ ਜਿਹੜੀਆਂ ਗਵਰਨਮੈਂਟ ਦੀਆਂ ਏਜੰਸੀਜ਼ ਹੈਗੀਆਂ ਆ, ਚਾਹੇ ਉਹ ਫਾਇਰ ਡਿਪਾਰਟਮੈਂਟ ਆ, ਫੋਰੈਸਟ ਡਿਪਾਰਟਮੈਂਟ ਆ, ਉਹ ਆਪਣਾ ਕੰਮ ਕਰ ਰਹੇ ਆ, ਪਰ ਕਈ ਲੋਕ ਜਿਨ੍ਹਾਂ ਦੇ ਪ੍ਰਾਈਵੇਟ ਪ੍ਰੋਪਰਟੀ ਹੁੰਦੀ ਹੈਗੀ ਆ ਉਹਨਾਂ ਨੂੰ ਆਪਣਾ ਘਾਹ ਵਗੈਰਾ ਜਿਹੜਾ ਆ ਪੂਰੀ ਤਰ੍ਹਾਂ ਕੱਟ ਕੇ ਰੱਖਣਾ ਚਾਹੀਦਾ। ਸੋ ਆਉਣ ਵਾਲੇ ਸਮੇਂ 'ਚ ਹੋ ਸਕਦਾ ਕਹਿੰਦੇ ਜਿਹੜੇ ਸ਼ਹਿਰਾਂ ਦੇ ਲਾਗੇ ਫੋਰੈਸਟ ਹੈਗੇ ਆ ਉਹਨਾਂ ਨੂੰ ਵੀ ਜਿਹੜਾ ਕਲੀਨ ਆਊਟ ਕੀਤਾ ਜਾਵੇ, ਜਿਹੜੇ ਸੁੱਕੇ ਹੋਏ ਉੱਥੇ ਟਰੀ ਹੋਣ।
ਤੇ ਜਿਹੜੀ ਗਰੋਥ ਆ ਘਾਹ ਵਗੈਰਾ ਦੀ ਉਹਨੂੰ ਤਾਂ ਇਮੀਡੀਏਟਲੀ ਸਾਰਿਆਂ ਨੂੰ ਕੱਟ ਕਰਨਾ ਚਾਹੀਦਾ ਹੈਗਾ ਆ। ਸਿਟੀ ਦੇ ਪਾਰਕਸ ਕੈਂਪ ਗਰਾਊਂਡ ਜਿਹੜੇ ਆ ਉੱਥੇ ਵੀ ਬ੍ਰਾਂਚਿਸ ਵਗੈਰਾ ਸਾਰੀਆਂ ਟ੍ਰਿਮ ਰੱਖਣੀਆਂ ਚਾਹੀਦੀਆਂ। ਇਹ ਇੱਕ ਬਹੁਤ ਵੱਡੀ ਪ੍ਰੋਬਲਮ ਹੈਗੀ ਆ ਫਾਇਰ ਦੀ। ਕੈਲੀਫੋਰਨੀਆ ਦੇ ਵਿੱਚ ਆਪਾਂ ਨੂੰ ਪਤਾ ਹੀ ਆ ਵੀ ਹੁਣ ਕਿੰਨੀਆਂ ਅੱਗਾਂ ਲੱਗੀਆਂ ਆ ਜਿਹੜੀਆਂ ਹਜੇ ਤੱਕ ਵੀ ਕੰਟਰੋਲ ਦੇ ਵਿੱਚ ਨਹੀਂ ਆ ਰਹੀਆਂ। ਜੀ ਕੱਲ੍ਹ ਨਿਊਯਾਰਕ ਸਟੇਟ ਨੂੰ ਆਪਣੀ ਪਹਿਲੀ ਜਿਹੜੀ ਫੀਮੇਲ ਗਵਰਨਰ ਆ ਉਹ ਮਿਲੀ, ਕੈਥੀ ਹੌਚਲ। ਉਹ ਓਵਰਆਲ 9ਵੀਂ ਜਿਹੜੀ ਫੀਮੇਲ ਗਵਰਨਰ ਜਿਹੜੀ ਆ ਕਹਿੰਦੇ ਆ ਉਹ ਬਣੀ ਹੈਗੀ ਆ। ਉਹਨਾਂ ਨੇ ਨਾਲ ਹੀ ਜਿਹੜਾ ਇਹ ਅਨਾਊਂਸ ਕਰ ਦਿੱਤਾ ਵੀ ਅਗਲੇ ਸਾਲ ਆ ਰਹੀਆਂ ਜਿਹੜੀਆਂ ਰੀ ਇਲੈਕਸ਼ਨ ਆ ਉਸ ਦੇ ਵਿੱਚ ਉਹ ਰਨ ਕਰੇਗੀ ਜਿਹੜੀ ਨਿਊਯਾਰਕ ਦੀ ਗਵਰਨਰ ਦੇ ਵਜੋਂ। ਸੋ ਕਹਿੰਦੇ ਆ ਵੀ ਇਹ ਇੱਕ ਰੈਕਡ ਕਹਿੰਦੇ ਆ ਵੀ ਉਹ ਟਾਈ ਹੋਇਆ ਆ ਵੀ ਇਸ ਮੌਕੇ US ਦੇ ਵਿੱਚ ਜਿਹੜੀਆਂ 9 ਜਿਹੜੀਆਂ ਗਵਰਨਰ ਜਿਹੜੇ ਹੈਗੇ ਨੇ ਉਹ ਔਰਤਾਂ ਨੇ ਜਿਹੜੀਆਂ ਸਰਵ ਇਸ ਟਾਈਮ ਕਰ ਰਹੀਆਂ। 2004 ਦੇ ਵਿੱਚ ਵੀ ਇਹ ਰੈਕਡ ਰਿਹਾ ਸੀ 7 ਤੇ 2019 ਦੇ ਵਿੱਚ। ਸੋ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਜ਼ਿਆਦਾ ਹੋਰ ਔਰਤਾਂ ਬਾਕੀ ਥਾਵਾਂ ਦੇ ਉੱਤੇ ਆਉਣਗੀਆਂ ਕਿ ਨਹੀਂ। ਪਰ ਇਹ ਸਾਰੇ ਹੀ ਇੱਕ ਵਿਵਾਦ ਦੇ ਵਿੱਚੋਂ ਨਿਕਲੀ ਜਿਹੜੀ ਇਹ ਗਵਰਨਰ ਆ, ਜਿਹੜੀ ਲੈਫਟੀਨੈਂਟ ਗਵਰਨਰ ਸੀ ਨਿਊਯਾਰਕ ਸਟੇਟ ਦੀ। ਅਤੇ ਉਸ ਦੇ ਵਿੱਚੋਂ ਕਿਉਂਕਿ ਗਵਰਨਰ ਉਹਨਾਂ ਦਾ ਜਿਹੜਾ ਸੀਗਾ ਐਂਡਰਿਊ ਕੁਓਮੋ, ਉਹ ਜਿਹੜੇ ਸੈਕਸ਼ੂਅਲ ਹਰਾਸਮੈਂਟ ਦੇ ਕੇਸਿਸ ਦੇ ਕਰਕੇ ਉਸ ਨੂੰ ਆਖਿਰਕਾਰ ਜਿਹੜਾ ਅਸਤੀਫਾ ਜਿਹੜਾ ਆ ਉਹ ਦੇਣਾ ਪਿਆ ਸੀਗਾ ਅਤੇ ਹੁਣ ਇਸ ਬੀਬੀ ਨੇ ਜਿਹੜੀ ਉਹ ਸਹੁੰ ਚੁੱਕੀ ਹੈਗੀ ਆ। ਸੋ ਦੇਖਦੇ ਹਾਂ ਕੀ ਜਿਹੜੇ ਆ ਆਪਣੇ 1 ਸਾਲ ਦੇ ਵਿੱਚ ਹੋਰ ਕੁਛ ਜਿਹੜਾ ਉਹ ਕਰ ਸਕੇਗੀ ਜਾਂ ਨਹੀਂ। ਜੀ ਅਗਲੀ ਖਬਰ ਰੀਅਲ ਸਟੇਟ ਦੇ ਸੰਬੰਧ ਦੇ ਵਿੱਚ ਆ। ਕੈਲੀਫੋਰਨੀਆ ਦੇ ਵਿੱਚ ਕਹਿੰਦੇ ਘਰਾਂ ਦੀਆਂ ਪ੍ਰਾਈਸਾਂ ਹੁਣ ਸ਼ੁਰੂ ਹੋ ਗਿਆ ਵੀ ਡ੍ਰੌਪ ਹੋਣੀਆਂ ਸ਼ੁਰੂ ਹੋ ਗਈਆਂ ਹੈਗੀਆਂ ਆ। ਕੈਲੀਫੋਰਨੀਆ ਐਸੋਸੀਏਸ਼ਨ ਆਫ ਜਿਹੜੇ ਰੀਅਲਟਰਸ ਹੈਗੇ ਆ ਉਹਨਾਂ ਨੇ ਅਨਾਊਂਸ ਕੀਤਾ ਆ ਵੀ 1% ਦੇ ਕਰੀਬ ਜਿਹੜੀ ਪ੍ਰਾਈਸ ਦੇ ਵਿੱਚ ਡ੍ਰੌਪ ਹੋਇਆ ਪਿਛਲੇ ਮਹੀਨੇ ਜਿਹੜੇ ਜੂਨ ਦੇ ਨਾਲੋਂ। ਪਰ ਸਟਿਲ ਪਿਛਲੇ ਸਾਲ ਦੇ ਜੇ ਜੁਲਾਈ 2020 ਦੇ ਪ੍ਰਾਈਸ ਦੇਖੀ ਜਾਵੇ ਘਰਾਂ ਦੀ ਤੇ ਅੱਜ ਦੇਖੀ ਜਾਵੇ ਉਹ 21.7% ਹਾਈ ਹੈਗੀ ਆ। ਕੈਲੀਫੋਰਨੀਆ ਦੇ ਵਿੱਚ ਮੀਡੀਅਨ ਹੋਮ ਪ੍ਰਾਈਸ ਜਿਹੜੀ ਆ $8 ਲੱਖ ਹੋ ਗਈ ਆ। ਸੈਕਰਾਮੈਂਟੋ ਏਰੀਏ ਦੇ ਵਿੱਚ ਵੀ ਕਹਿੰਦੇ ਵੀ ਘਰਾਂ ਦੀ ਪ੍ਰਾਈਸ $10,000 ਜਿਹੜੀ ਆ ਉਹ ਡਿੱਗੀ ਹੈਗੀ ਆ ਪਿਛਲੇ ਮਹੀਨੇ ਦੇ ਮੁਤਾਬਕ। ਤੇ 5,10,000 ਐਵਰੇਜ ਪ੍ਰਾਈਸ ਸੈਕਰਾਮੈਂਟੋ ਐਸੋਸੀਏਸ਼ਨ ਆਫ ਰੀਅਲਟਰਸ ਜਿਹੜੇ ਆ ਉਹਨਾਂ ਨੇ ਦੱਸਿਆ ਹੈਗਾ। ਸੋ ਜਿੰਨਾ ਵੀ ਡਾਟਾ ਕਲੈਕਟ ਹੋਇਆ ਕੈਲੀਫੋਰਨੀਆ ਐਸੋਸੀਏਸ਼ਨ ਆਫ ਰੀਅਲਟਰਸ ਵੱਲੋਂ, ਉਹ ਕਹਿੰਦੇ ਈਵਨ ਦੋ ਜਿਹੜੀਆਂ ਸੇਲਸ ਆ ਉਹ ਹਜੇ ਵੀ ਸੋਲਿਡ ਹੈਗੀਆਂ, ਪਰ ਜਿਹੜਾ ਮੋਮੈਂਟਮ ਆ ਉਹ ਹੁਣ ਸਲੋ ਹੋਣਾ ਸ਼ੁਰੂ ਹੋ ਗਿਆ ਹੈਗਾ। ਜੀ ਬਿਲਕੁਲ ਅਸਰ ਤਾਂ ਜਿਹੜਾ ਉਹ ਨਜ਼ਰ ਆ ਰਿਹਾ। ਅਤੇ ਹਰਜੋਤ ਸਿੰਘ ਜੀ ਆਪਾਂ ਇੱਥੇ ਇੱਕ ਛੋਟੀ ਜਿਹੀ ਕੁਇਕ ਬ੍ਰੇਕ ਜਿਹੜੀ ਉਹ ਲੈਂਦੇ ਹਾਂ ਅਤੇ ਉਸ ਤੋਂ ਬਾਅਦ 'ਚ ਵਾਪਸ ਆਉਂਦੇ ਹਾਂ ਅਤੇ ਅਪਡੇਟ ਅਮਰੀਕਾ ਇੱਦਾਂ ਹੀ ਜਾਰੀ ਰਹੇਗਾ। ਆਪਣੀ ਵੈਡਿੰਗ ਵੀਡੀਓ ਤੇ ਐਲਬਮ ਟੌਪ ਦੀ ਹੋਣੀ ਚਾਹੀਦੀ ਹੈ। ਲੈ ਫਿਰ ਕਰ ਦਿੰਨੇ ਆ ਬੁੱਕ ਰੈੱਡ ਕੈਮਰਿਆਂ ਵਾਲੇ ਕੇਵੀ ਬਰਾੜ ਨੂੰ, ਜਿਹੜੇ ਜਿਪ ਕ੍ਰੇਨਸ, ਡਰੋਨ, 4K ਅਲਟਰਾ ਹਾਈ ਡੈਫੀਨੇਸ਼ਨ ਕੈਮਰਾਜ਼ ਵਰਤਦੇ ਨੇ। ਹਾਂਜੀ, ਬੜੇ ਜਾਇਜ਼ ਰੇਟ ਤੇ ਵੈਡਿੰਗ ਲਈ ਬੜੇ ਅਫੋਰਡੇਬਲ ਪੈਕੇजेस ਨੇ ਉਹਨਾਂ ਦੇ। 6 ਹਫ਼ਤੇ ਚ ਵੀਡੀਓ ਡਿਲੀਵਰ ਕਰਦੇ ਨੇ ਤੇ ਆਨਲਾਈਨ ਫੋਟੋਜ਼ 1 ਵੀਕ ਚ ਸੇਮ ਡੇ ਐਡਿਟ, ਜੋ ਮਾਹਿਰ ਨੇ ਮਿਊਜ਼ਿਕ ਵੀਡੀਓ ਵਰਗੀਆਂ ਪ੍ਰੀ ਵੈਡਿੰਗਸ ਤੇ ਵੈਡਿੰਗ ਵੀਡੀਓਜ਼ ਬਣਾਉਣ ਵਿੱਚ। ਬਿਊਟੀਫੁਲ ਐਲਬਮਸ, ਫੋਟੋਗ੍ਰਾਫੀ, ਬਰਥਡੇ ਪਾਰਟੀ, ਐਨੀਵਰਸਰੀ ਪਾਰਟੀ ਬੁੱਕ ਕਰਨ ਲਈ ਕਾਲ KB ਬਰਾੜ 5596812828। ਬਹੁਤ ਹੀ ਜ਼ਿਆਦਾ ਫਾਇਦਿਆਂ ਵਾਲਾ ਫਿਊਲ ਕਾਰਡ, ਜਿਸ ਦੀ ਕੋਈ ਵੀ ਵੀਕਲੀ, ਮੰਥਲੀ ਜਾਂ ਈਅਰਲੀ ਫੀਸ ਨਹੀਂ, ਕੋਈ ਕੁਆਂਟੀਟੀ ਦੀ ਰਿਕੁਆਇਰਮੈਂਟ ਨਹੀਂ, ਜਦ ਮਰਜ਼ੀ ਕੈਂਸਲ ਕਰਵਾ ਸਕਦੇ ਹੋ। TA, ਪੈਟਰੋ, ਸੈਬਰੋਜ਼, ਰੋਡ ਰੇਂਜਰਸ, AM ਬੈਸਟ ਤੇ ਹੋਰ ਬਹੁਤ ਸਾਰੇ ਫਿਊਲ ਸਟੇਸ਼ਨਸ ਤੋਂ ਵਧੀਆ ਡਿਸਕਾਊਂਟ ਮਿਲੇਗਾ। ਕੈਰੀਅਰ ਨੂੰ ਪੂਰਾ ਡਿਸਕਾਊਂਟ ਦਿਸੇਗਾ। ਇਸ ਫਿਊਲ ਕਾਰਡ ਦੇ ਲਈ ਅੱਜ ਹੀ ਕਾਲ ਕਰੋ ਟਰੱਕਿੰਗ ਮਲਟੀ ਸਰਵਿਸਿਜ਼ 4082722600 408-272-2600। ਪੰਜਾਬੀ ਵਿੱਚ ਸਾਰੀ ਗੱਲ ਸਮਝਾਉਣਗੇ। ਜੇ ਗਰਮੀਆਂ ਵਿੱਚ ਤੁਹਾਨੂੰ ਕਰਦਾ ਹੈ ਸੈਂਟਰਲ AC, 에ਅਰ ਕੰਡੀਸ਼ਨਰ ਪਰੇਸ਼ਾਨ ਜਾਂ ਹੋਵੇ ਕਿਸੇ ਵੀ ਤਰੀਕੇ ਦੀ ਰੈਫਰੀਜਰੇਸ਼ਨ ਦਾ ਕੰਮ, ਤਾਂ ਫ੍ਰੈਜ਼ਨੋ ਤੇ ਉਸਦੇ ਨਜ਼ਦੀਕੀ ਇਲਾਕਿਆਂ ਦੇ ਵਿੱਚ ਤੁਹਾਡੀਆਂ ਇਹਨਾਂ ਸਮੱਸਿਆਵਾਂ ਦੇ ਹੱਲ ਕਰਦੇ ਹਨ। ਜੇ AC ਸਿਸਟਮ ਕਰਕੇ ਤੁਹਾਡਾ ਬਿੱਲ ਜ਼ਿਆਦਾ ਹੁੰਦਾ ਹੈ ਤਾਂ ਇਹ ਟੈਸਟ ਕਰਕੇ ਰਿਪੇਅਰ ਵੀ ਕਰਦੇ ਹਨ। AC ਅਤੇ ਹੀਟਿੰਗ ਸਿਸਟਮ ਦੀ ਇੰਸਟਾਲੇਸ਼ਨ, ਰਿਪੇਅਰ, ਮੇਨਟੇਨੈਂਸ ਦਾ ਕੰਮ ਕਰਦੇ ਹਨ। ਕਾਲ ACE 에ਅਰ ਕੰਡੀਸ਼ਨਿੰਗ 5597707705 559 770 7705।
ਤੁਸੀਂ ਆਪਣੇ ਘਰ ਦੀ ਇੰਸ਼ੋਰੈਂਸ ਅਖੀਰਲੀ ਵਾਰ ਕਦ ਦੇਖੀ ਜਾਂ ਚੈੱਕ ਕੀਤਾ ਵੀ ਕੀ ਕਵਰਡ ਹੈ? ਕੀ ਤੁਹਾਡੀ ਘਰ ਦੀ ਇੰਸ਼ੋਰੈਂਸ ਦੀ ਪਾਲਿਸੀ ਵਿੱਚ ਐਕਸਟੈਂਡਡ ਰਿਪਲੇਸਮੈਂਟ, ਬਿਲਡਿੰਗ ਕੋਡ ਅਪਗ੍ਰੇਡ ਅਤੇ ਸਰਵਿਸ ਲਾਈਨ ਕਵਰੇਜ ਹੈ? ਇਸ ਤੋਂ ਪਹਿਲਾਂ ਕਿ ਤੁਹਾਡਾ ਕੋਈ ਕਲੇਮ ਹੋਵੇ, ਅੱਜ ਹੀ ਖਾਲਸਾ ਇੰਸ਼ੋਰੈਂਸ ਏਜੰਸੀ ਤੋਂ ਆਪਣੇ ਘਰ ਦੇ ਇੰਸ਼ੋਰੈਂਸ ਦਾ ਕੋਟ ਅਤੇ ਸਾਰੀਆਂ ਕਵਰੇਜ ਚੈੱਕ ਕਰਵਾਓ। ਪਿਛਲੇ 30 ਸਾਲਾਂ ਤੋਂ 10 ਤੋਂ ਵੱਧ A+ ਰੇਟਡ ਕੰਪਨੀਆਂ ਦੇ ਬ੍ਰੋਕਰ ਹਨ। ਅੱਜ ਹੀ ਕਾਲ ਕਰੋ 408 272 2500 408 272 2500। ਜੇਕਰ ਤੁਹਾਡੀ 30 ਸਾਲ ਦੀ ਮਾਰਗੇਜ ਦਾ ਇੰਟਰਸਟ ਰੇਟ 3% ਤੋਂ ਵੱਧ ਹੈ, ਜਾਂ ਤੁਸੀਂ ਪ੍ਰਾਈਵੇਟ ਮਾਰਗੇਜ ਇੰਸ਼ੋਰੈਂਸ ਪੇ ਕਰ ਰਹੇ ਹੋ, ਜਾਂ ਫਿਰ ਡੈਬਿਟ ਕੰਸੋਲੀਡੇਟ ਕਰਕੇ ਕਿਸ਼ਤ ਛੋਟੀ ਕਰਨੀ ਹੈ, ਜਾਂ ਕੈਸ਼ ਆਊਟ ਕਰਨਾ ਚਾਹੁੰਦੇ ਹੋ, ਤਾਂ ਅੱਜ ਹੀ ਆਲ ਟਾਈਮ ਰੀਅਲਟੀ ਐਂਡ ਮਾਰਗੇਜ ਦੇ ਓਨਰ ਅਤੇ ਬ੍ਰੋਕਰ ਸਰਦਾਰ ਅਮਨਜੋਤ ਸਿੰਘ ਹੁੰਦਲ ਨੂੰ ਕਾਲ ਕਰੋ ਅਤੇ ਆਪਣਾ ਲੋਨ ਰੀਫਾਈਨਾਂਸ ਕਰਾ ਲਵੋ। ਇੰਟਰਸਟ ਰੇਟ ਹੁਣ ਬਹੁਤ ਹੀ ਘੱਟ ਹੋਏ ਹਨ, ਇਸ ਦਾ ਫਾਇਦਾ ਲਵੋ। ਵੇਖਿਓ ਕਿਤੇ ਮੌਕਾ ਖੁੰਝ ਨਾ ਜਾਵੇ। ਜੇਕਰ ਤੁਸੀਂ ਬਿਲਡਰ ਕੋਲੋਂ ਨਵਾਂ ਘਰ ਖਰੀਦਣਾ ਹੈ ਅਤੇ 50% ਬ੍ਰੋਕਰ ਕਮਿਸ਼ਨ ਵਾਪਸ ਬਿਲਡਰ ਰਜਿਸਟ੍ਰੇਸ਼ਨ ਫਾਰਮ ਵਿੱਚ ਉਹਨਾਂ ਦਾ ਨਾਮ ਆਪਣੇ ਏਜੰਟ ਦੇ ਤੌਰ ਤੇ ਭਰਨਾ ਨਾ ਭੁੱਲਣਾ। ਸਰਦਾਰ ਹੁੰਦਲ ਬਿਲਡਰ ਵੱਲੋਂ ਉਹਨਾਂ ਨੂੰ ਮਿਲੇ ਕਮਿਸ਼ਨ ਵਿੱਚੋਂ 50% ਤੁਹਾਨੂੰ ਦੇ ਦੇਣਗੇ। ਨਵਾਂ ਘਰ ਬੁੱਕ ਕਰਨ, ਹੋਮ ਲੋਨ ਜਾਂ ਫਿਰ ਰੀਫਾਈਨਾਂਸ ਕਰਵਾਉਣ ਲਈ ਕਾਲ ਕਰ ਸਕਦੇ ਹੋ 5593559464 ਜਾਂ ਫਿਰ 2099186464। DRE number 01839828, NMLS ID 162808. All loans approval are subject to lender underwriting. ਬੰਬੇ ਇੰਡੀਅਨ ਕੁਜ਼ੀਨ ਫ੍ਰੈਜ਼ਨੋ, ਜਿੱਥੋਂ ਖਾ ਸਕਦੇ ਹੋ ਹਰ ਤਰ੍ਹਾਂ ਦਾ ਵੈਜ, ਨਾਨ ਵੈਜ, ਇੰਡੀਅਨ, ਅਮਰੀਕਨ ਅਤੇ ਮੈਕਸੀਕਨ ਫੂਡ। ਟਰੱਕਰਸ ਵਾਸਤੇ ਘਰ ਵਰਗੀ ਰੋਟੀ ਤਿਆਰ ਕੀਤੀ ਜਾਂਦੀ ਹੈ। ਰੋਟੀ ਫੋਨ ਤੇ ਆਰਡਰ ਕਰਕੇ ਟੂ ਗੋ ਵੀ ਕਰਵਾ ਸਕਦੇ ਹੋ। ਬੰਬੇ ਇੰਡੀਅਨ ਕੁਜ਼ੀਨ ਫ੍ਰੈਜ਼ਨੋ ਵਾਲੇ ਇਸ ਮੌਕੇ ਤੰਦੂਰੀਆ, ਹੈਲਪਰ ਅਤੇ ਕਿਚਨ ਵਿੱਚ ਕੰਮ ਕਰਨ ਦੇ ਲਈ ਲੇਡੀ ਨੂੰ ਹਾਇਰ ਕਰ ਰਹੇ ਹਨ। ਕਾਲ ਕਰੋ ਅੰਗਰੇਜ਼ ਸਿੰਘ, ਰਿੱਕੀ ਸਿੰਘ ਜਾਂ JD ਸਿੰਘ ਦੇ ਨਾਲ 5592581600 559 258 1600। ਬੰਬੇ ਇੰਡੀਅਨ ਕੁਜ਼ੀਨ 2885 East Jensen Avenue, Fresno। ਹੋਮਿਓਪੈਥੀ ਦੇ ਮਾਹਿਰ ਪ੍ਰੈਕਟੀਸ਼ਨਰ ਡਾਕਟਰ ਭੁਪਿੰਦਰ ਸਿੰਘ ਸੰਧੂ, DMS MD ਆਲਟਰਨੇਟ ਮੈਡੀਸਿਨ, ਜਿਨ੍ਹਾਂ ਤੋਂ ਤੁਸੀਂ ਹਰ ਪ੍ਰਕਾਰ ਦੀ ਹੋਮਿਓਪੈਥਿਕ ਮੈਡੀਸਿਨ ਲੈ ਸਕਦੇ ਹੋ। ਇਹਨਾਂ ਨੇ ਆਪਣੀ ਹੋਮਿਓਪੈਥੀ ਦੀ ਪੜ੍ਹਾਈ ਕੈਲਕਟਾ ਹੋਮਿਓਪੈਥੀ ਮੈਡੀਕਲ ਕਾਲਜ ਤੋਂ ਕੀਤੀ ਹੈ। ਡਾਕਟਰ ਭੁਪਿੰਦਰ ਸਿੰਘ ਸੰਧੂ ਹੁਣਾਂ ਨੂੰ ਮਿਲਣ ਦੇ ਲਈ ਅੱਜ ਹੀ ਕਾਲ ਕਰੋ 5597705038 559 770 5038। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM, KCVR ਸਟਾਕਟਨ ਮੋਡੈਸਟੋ 1570 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਹਰਜੋਤ ਸਿੰਘ ਜੀ ਸਵਾਗਤ ਹੈ ਜੀ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਅਤੇ ਅਗਲੀਆਂ ਜਿਹੜੀਆਂ ਕੁਛ ਕੁ ਜਿਹੜੀਆਂ ਖਬਰਾਂ ਆ ਉਸ ਦੇ ਉੱਤੇ ਆਪਾਂ ਜੇ ਨਜ਼ਰ ਮਾਰਦੇ ਜਾਈਏ, ਟੈਕਸਸ ਇੰਸਟਰੂਮੈਂਟ ਕਾਫੀ ਮਸ਼ਹੂਰ ਨਾਮ ਹੈਗਾ ਅਮਰੀਕਾ ਦੀ ਇਹ ਜਿਹੜੀ ਕੰਪਨੀ ਆ। ਇਹਨਾਂ ਨੇ ਹੁਣ ਰਿਕੁਆਇਰ ਕਰ ਦਿੱਤਾ ਵੀ ਉਹਨਾਂ ਦੇ ਸਾਰੇ ਜਿਹੜੇ US ਦੇ ਇੰਪਲਾਈਜ਼ ਆ ਉਹਨਾਂ ਨੂੰ COVID-19 ਦੀਆਂ ਵੈਕਸੀਨਸ ਜਿਹੜੀਆਂ ਉਹ ਲੈਣੀਆਂ ਪੈਣਗੀਆਂ। ਟੈਕਸਸ ਬੇਸਡ ਹੀ ਆ, ਡੈਲਸ ਦੀ ਜਿਹੜੀ ਇਹ ਸੈਮੀ ਕੰਡਕਟਰ ਜਾਇੰਟ ਜਿਹੜੀ ਇਹ ਹੈਗੀ ਆ, ਸੋ ਉਹਨਾਂ ਨੇ ਵੀ ਇਹ ਹੁਣ ਐਲਾਨ ਕਰ ਦਿੱਤਾ ਆ। ਅਤੇ ਹਰਜੋਤ ਸਿੰਘ ਜੀ ਯਾਦ ਹੋਣਾ ਜਦੋਂ ਕੋਵਿਡ ਦੀ ਸ਼ੁਰੂਆਤ ਹੋਈ ਸੀ, ਜਿਹੜੇ ਕਰੂਜ਼ ਸ਼ਿਪਾਂ ਦਾ ਕਿੰਨਾ ਜਿਹੜਾ ਉਹ ਪੂਰਾ ਰੌਲਾ ਜਿਹੜਾ ਉਹ ਪਿਆ ਸੀਗਾ। ਹੁਣ ਇਸੇ ਦੌਰਾਨ ਇੱਕ ਦੁਬਾਰਾ ਜਿਹੜੀਆਂ ਕਰੂਜ਼ ਸ਼ਿਪਸ ਆ ਉਹ ਸ਼ੁਰੂ ਹੋਈਆਂ ਸੀਗੀਆਂ ਅਤੇ ਇਸੇ ਦੌਰਾਨ ਇੱਕ ਕਾਰਨੀਵਲ ਦੀ ਕਰੂਜ਼ ਸ਼ਿਪ ਦੇ ਉੱਤੇ COVID-19 ਦਾ ਆਊਟਬ੍ਰੇਕ ਹੋਇਆ, ਜਿਸ ਕਰਕੇ ਇੱਕ ਪੈਸੰਜਰ ਦੀ ਇੱਕ ਮੌਤ ਹੋ ਗਈ ਹੈ। 77 ਸਾਲਾਂ ਦੀ ਜਿਹੜੀ ਇੱਕ ਬਜ਼ੁਰਗ ਔਰਤ ਆ, ਉਹ COVID-19 ਤੋਂ ਜਿਹੜੀ ਉਹ ਪੋਜ਼ੀਟਿਵ ਪਾਈ ਗਈ। ਬਲੀਜ਼ ਨੂੰ ਕਹਿੰਦੇ ਆ ਵੀ ਉਹ ਜਾ ਰਹੀ ਸੀਗੀ ਅਤੇ ਫਿਰ ਬਾਅਦ ਦੇ ਵਿੱਚ ਕਹਿੰਦੇ ਦੱਸਿਆ ਗਿਆ ਵੀ ਉਸ ਦੀ ਮੌਤ ਹੋ ਗਈ ਆ। ਇਹ ਟੈਕਸਸ ਤੋਂ ਜਿਹੜੇ ਆ ਉਹ ਤੁਰੇ ਸੀਗੇ ਅਤੇ 27 ਬੰਦੇ ਜਿਹੜੇ ਆ ਉਹ ਪੋਜ਼ੀਟਿਵ ਹੁਣ ਤੱਕ ਜਿਹੜੇ ਉਹ ਦੱਸੇ ਗਏ ਨੇ ਜੁਲਾਈ ਅਤੇ ਅਗਸਤ ਦੇ ਵਿੱਚ ਇਸ ਜਿਹੜੀਆਂ ਕਰੂਜ਼ ਸ਼ਿਪਸ ਆ ਉਹਨਾਂ ਦੇ ਉੱਤੇ। ਸੋ ਇਹ ਦੇਖੋ ਵੀ ਬਿਲਕੁਲ ਰਾਜਕਰਮਜੀਤ ਸਿੰਘ ਜੀ, ਬਹੁਤ ਸਾਰੇ ਲੋਕ ਆਪਣੇ ਵੀ ਭੈਣ ਭਰਾ ਜਿਹੜੇ ਅੱਜ ਕੱਲ੍ਹ ਕਾਲੇ ਪਏ ਆ ਵੀ ਆਪਾਂ ਵਿਜ਼ਿਟ ਕਰਨ ਜਾਣਾ ਕੈਨੇਡਾ ਜਾਂ ਹੋਰ ਮੁਲਕਾਂ ਨੂੰ। ਇੱਕ ਨਿਊਯਾਰਕ ਟਾਈਮ ਦੀ ਸਟੋਰੀ ਆਈ ਸੀ ਵੀ ਮੋਰਾਕੋ ਦੇ ਵਿੱਚ ਇੱਕ ਕਪਲ ਗਿਆ
ਹਸਬੈਂਡ ਵਾਈਫ, ਤੇ ਉੱਥੇ ਕਰੋਨਾ ਹੋ ਗਿਆ ਤੇ ਉਹਨਾਂ ਦਾ $10,000 ਜਿਹੜਾ ਆ ਹਸਪੀਟਲ ਦੇ ਬਿੱਲ ਆਏ। ਉਹ ਕਹਿੰਦੇ ਵੀ ਅਸੀਂ ਸਿਰਫ 2 ਦਿਨ ਹੀ ਜਾਣਾ ਸੀ ਤੇ ਉਹ ਸਾਨੂੰ ਬਹੁਤ ਮਹਿੰਗਾ ਪਿਆ। ਸੋ ਇਹ ਬਿਲਕੁਲ ਧਿਆਨ 'ਚ ਰੱਖੋ, ਕਿਉਂਕਿ ਹਜੇ ਵੀ ਜਿਹੜੇ ਆ ਕਈ ਤਾਂ ਈਵਨ ਮੋਰਾਕੋ ਨੂੰ ਤਾਂ ਆਪਾਂ ਕੱਲ ਖਬਰ ਸਾਂਝੀ ਕੀਤੀ ਸੀ, ਉਹਨਾਂ ਨੇ ਕਹਿਤਾ ਵੀ US ਦੀ ਗਵਰਨਮੈਂਟ ਨੇ ਵੀ ਉੱਥੇ ਵਿਜ਼ਿਟ ਨਾ ਕਰੋ। ਕਈ ਮੁਲਕ ਇੱਦਾਂ ਦੇ ਵੀ ਉੱਥੇ ਜੰਮੂ ਹੀ ਨਾ ਜਾਓ ਵੀ ਉੱਥੇ ਕਰੋਨਾ ਦੇ ਕੇਸਿਸ ਜ਼ਿਆਦਾ ਹੈਗੇ ਆ। ਸੋ ਜਿੱਥੇ ਵੀ ਤੁਸੀਂ ਜਾਣਾ ਆ ਬੜੇ ਧਿਆਨ ਦੇ ਨਾਲ ਮੇਕ ਸ਼ੋਰ ਕਰਕੇ ਜਾਓ, ਨਹੀਂ ਤਾਂ ਹਜੇ ਕੁਛ ਮਹੀਨੇ ਹੋਰ ਵੇਟ ਕਰ ਲਓ। ਜਿੱਦਾਂ CDC ਦੇ ਜਿਹੜੇ ਡਾਕਟਰ ਹੈਗੇ ਆ ਫੌਜੀ, ਉਹ ਕਹਿ ਰਹੇ ਆ ਵੀ ਜਿਸ ਹਿਸਾਬ ਨਾਲ ਹੌਲੀ ਹੌਲੀ ਜਨਤਾ ਜਿਹੜੀ ਆ ਲੋਕ ਟੀਕਾ ਲਾ ਰਹੇ ਹੈਗੇ ਆ, ਜੇ ਥੋੜ੍ਹੇ ਜਿਹੇ ਹੋਰ ਹਮਲਾ ਮਾਰਨ ਤੇ 2022 ਦੇ ਮਿਡਲ ਤੱਕ ਫਿਰ ਆਪਾਂ ਨੂੰ ਕੋਈ ਡਰ ਨਹੀਂ ਰਹੂਗਾ ਕਰੋਨਾ ਦਾ। ਜੀ ਚਲੋ ਉਮੀਦ ਕਰਦੇ ਹਾਂ ਵੀ ਇਹ ਚੀਜ਼ ਜਿਹੜੀ ਉਹ ਰਵੇ। ਅਤੇ ਹਰਜੋਤ ਸਿੰਘ ਜੀ, ਰਹਿ ਗਏ ਸਮੇਂ ਦੇ ਵਿੱਚ ਆਪਾਂ ਥੋੜ੍ਹੀ ਜਿਹੀ ਗੱਲ ਕਰਦੇ ਹਾਂ ਲਾਈਫ ਇੰਸ਼ੋਰੈਂਸ ਦੇ ਬਾਬਤ। ਜਿੱਦਾਂ ਹਰ ਵਾਰੀ ਤੁਸੀਂ ਜਿਹੜਾ ਜੇ ਸਾਨੂੰ ਐਜੂਕੇਟ ਕਰਦੇ ਹੋ ਜਿਹੜੀ ਇੰਸ਼ੋਰੈਂਸ ਦੇ ਫਾਇਦੇ, ਉਸ ਦੇ ਮਤਲਬ, ਉਸ ਦਾ ਕਿਉਂ ਜਿਹੜੀ ਉਹ ਹੋਣੀ ਚਾਹੀਦੀ ਆ। ਸੋ ਇੱਕ ਵਾਰੀ ਫਿਰ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਵੱਲੋਂ ਹਰਜੋਤ ਸਿੰਘ ਖਾਲਸਾ ਜੀ ਆਪਣੇ ਨਾਲ ਜਿੱਦਾਂ ਖਬਰਾਂ ਤਾਂ ਕਰਦੇ ਆ, ਇਸ ਦੇ ਬਾਰੇ ਵੀ ਆਪਾਂ ਨੂੰ ਜਾਣਕਾਰੀ ਦਿੰਦੇ ਆ। ਸੋ ਲਾਈਫ ਇੰਸ਼ੋਰੈਂਸ ਕੀ, ਇਸ ਦੀ ਇੰਪੋਰਟੈਂਸ ਆ। ਕਈ ਵਾਰੀ ਇਹ ਚੀਜ਼ ਰੈਪੀਟੇਟਿਵ ਲੱਗਦੀ ਆ ਵੀ ਹਾਂ ਵਾਰ-ਵਾਰ ਉਹੀ ਚੀਜ਼ ਆ, ਪਰ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ, ਬਹੁਤ ਮਹੱਤਤਾ ਜਿਹੜੀ ਉਹ ਰੱਖਦੀ ਆ। ਤੁਸੀਂ ਜ਼ਰੂਰ ਹਰਜੋਤ ਸਿੰਘ ਜੀ ਇਸ ਦੇ ਬਾਰੇ ਫਿਰ ਜਾਣਕਾਰੀ ਦਿਓ। ਸੋ ਬਿਲਕੁਲ ਲਾਈਫ ਇੰਸ਼ੋਰੈਂਸ ਦਾ ਜਿੱਦਾਂ ਮੈਂ ਹਮੇਸ਼ਾ ਹੀ ਕਹਿੰਦਾ ਹੁੰਦਾ ਵੀ ਹਰ ਇੱਕ ਬੰਦੇ ਨੂੰ, ਭੈਣ ਭਰਾ ਨੂੰ ਵੱਧ ਤੋਂ ਵੱਧ ਲਾਈਫ ਇੰਸ਼ੋਰੈਂਸ ਲੈਣੀ ਚਾਹੀਦੀ ਆ। ਜਸਟ ਥਿੰਕ ਕਰੋ, ਜੇ ਤੁਸੀਂ 10-15 ਸਾਲ ਪਹਿਲਾਂ ਆਏ ਆ USA 'ਚ, ਉਦ ਘਰ ਦੀ ਪ੍ਰਾਈਸ ਕੀ ਸੀ, ਹੁਣ ਕੀ ਆ, ਹੁਣ ਲੋਨ ਕਿੰਨਾ ਆ, ਉਦ ਲੋਨ ਕਿੰਨਾ ਸੀ। ਸੋ ਜਿੰਨਾ ਜ਼ਿਆਦਾ ਤੁਹਾਡੀ ਲਾਈਫ ਇੰਸ਼ੋਰੈਂਸ ਦਾ ਅਮਾਊਂਟ ਹੋਊਗਾ ਉਨਾ ਤੁਸੀਂ ਜਿਹੜੇ ਸੇਵ ਹੈਗੇ ਆ, ਕਿਉਂਕਿ ਇਨਫਲੇਸ਼ਨ ਵੱਧ ਰਹੀ ਆ, ਮਹਿੰਗਾਈ ਬਹੁਤ ਹੋ ਰਹੀ ਆ। ਤੇ ਲਾਈਫ ਇੰਸ਼ੋਰੈਂਸ ਅੱਜ ਕੱਲ੍ਹ ਬਾਈ ਕਰਨੀ ਬੜੀ ਈਜ਼ੀ ਬਣੀ ਆ। ਆਪਾਂ ਪਿਛਲੇ ਹਫ਼ਤਿਆਂ ਦੇ ਦੌਰਾਨ ਕਾਫੀ ਹੰਡਰਡਸ ਆਫ ਲੋਕਾਂ ਦੀ ਮੈਂ ਕਹਿ ਸਕਦਾ ਮਦਦ ਕੀਤੀ ਆ, ਕਿਉਂਕਿ ਪਹਿਲਾਂ ਹੁੰਦਾ ਸੀ ਵੀ ਤੁਹਾਡੇ ਘਰਾਂ ਦਾ ਪੁੱਛ ਕਰੀ ਜਾਂਦਾ ਏਜੰਟ ਬੰਦਾ, ਫਨ ਵੀ ਬੜੇ ਹੁੰਦੇ ਸੀ ਲੋਕਾਂ ਦੇ। ਅੱਜ ਕੱਲ੍ਹ ਬੜਾ ਈਜ਼ੀ ਹੈਗਾ, ਆਨਲਾਈਨ ਵਿਦਿਨ ਮਿੰਟਸ ਦੇ ਵਿੱਚ ਤੁਹਾਡੀ ਪਾਲਿਸੀ ਜਿਹੜੀ ਆ ਇਸ਼ੂ ਹੋ ਜਾਂਦੀ ਆ, ਜੇ ਤੁਹਾਡੀ ਹੈਲਥ ਵਗੈਰਾ ਸਾਰਾ ਕੁਝ ਗੁੱਡ ਆ। ਸੋ ਮੈਡੀਕਲ ਐਗਜ਼ਾਮ ਵੀ ਨਹੀਂ ਹੁੰਦਾ ਹੈਗਾ, ਕੋਈ ਡਾਕਟਰ ਦਾ ਵੀ ਨਹੀਂ ਰੈਕਡ ਚੈੱਕ ਕਰਦੇ ਹੈਗੇ, ਪਰ ਇਹ ਆ ਵੀ ਤੁਹਾਡੀ ਸਿਹਤ ਗੁੱਡ ਹੋਣੀ ਚਾਹੀਦੀ ਆ। ਸੋ ਆਪਾਂ ਪਹਿਲਾਂ ਅਨਾਉਂਸ ਕੀਤਾ ਸੀ ਵੀ ਜਿਹੜੇ ਗ੍ਰੀਨ ਕਾਰਡ ਜਾਂ ਸਿਟੀਜ਼ਨ ਹੋਲਡਰਸ ਆ, ਉਹਨਾਂ ਦੀ A+ ਰੇਟਡ ਜਿਹੜੀ ਸਭ ਤੋਂ ਬੈਸਟ ਇੰਸ਼ੋਰੈਂਸ ਕੰਪਨੀ ਆ, ਸਭ ਤੋਂ ਬੈਸਟ ਰੇਟ ਆ, ਉਹ ਆਪਾਂ ਤੁਹਾਨੂੰ ਦਿੰਨੇ ਹੈਗੇ ਆ। ਹੁਣ ਸਾਡੇ ਕੋਲ ਜੇ ਤੁਸੀਂ ਵਰਕ ਪਰਮਿਟ ਤੇ ਵੀ ਹੈਗੇ ਆ ਤਾਂ ਵੀ ਤੁਹਾਡੀ ਜਿਹੜੀ ਲਾਈਫ ਇੰਸ਼ੋਰੈਂਸ ਕਰ ਸਕਦੇ ਆ। ਉਹਦੇ 'ਚ 50% ਚਾਂਸ ਹੈ ਤੁਹਾਡਾ ਮੈਡੀਕਲ ਐਗਜ਼ਾਮ ਨਹੀਂ ਹੋਊਗਾ, 50% ਚਾਂਸ ਹੈ ਵੀ ਤੁਹਾਡਾ ਮੈਡੀਕਲ ਐਗਜ਼ਾਮ ਹੋ ਸਕਦਾ। ਇਹ ਅਮਾਊਂਟ ਤੇ ਡਿਪੈਂਡ ਕਰਦਾ ਵੀ ਤੁਸੀਂ 2 ਮਿਲੀਅਨ ਦੀ ਲੈਣੀ ਆ ਜਾਂ 5 ਮਿਲੀਅਨ ਦੀ ਲੈਣੀ ਆ ਜਾਂ 5 ਲੱਖ ਦੀ ਲੈਣੀ ਹੈਗੀ ਆ। ਸੋ ਕੁਛ ਕੁ ਪੁਆਇੰਟ ਜਿਹੜੇ ਲਾਈਫ ਇੰਸ਼ੋਰੈਂਸ ਦੇ ਜ਼ਰੂਰ ਮੈਂ ਹਮੇਸ਼ਾ ਦੱਸਦਾ ਰਹਿਣਾ। ਇੱਕ ਤਾਂ ਇਹ ਆ ਵੀ ਜਿੰਨਿਆਂ ਨੇ ਵੀ ਲਾਈਫ ਇੰਸ਼ੋਰੈਂਸ ਅੱਜ ਤੱਕ ਕਰਾਈ ਹੈਗੀ ਆ, ਜਦੋਂ ਤੋਂ ਤੁਸੀਂ ਇੱਥੇ ਹੈਗੇ ਆ, ਮੇਕ ਸ਼ੋਰ ਕਰੋ ਤੁਹਾਡੇ ਘਰ ਤੁਹਾਡੀ ਜਿਹੜੀ ਲਾਈਫ ਇੰਸ਼ੋਰੈਂਸ ਦੀ ਪਾਲਿਸੀ ਪਈ ਹੋਵੇ, ਕਿਉਂਕਿ ਉਹ 'ਚ ਐਪਲੀਕੇਸ਼ਨ ਵੀ ਹੁੰਦੀ ਆ, ਬਹੁਤ ਕੁਝ ਚੇਂਜ ਹੋ ਜਾਂਦਾ। ਬੈਨੀਫਿਸ਼ਰੀ ਜਿਹੜੇ ਆ ਉਹ ਚੇਂਜ ਹੋ ਜਾਂਦੇ ਆ, ਕਿਸੇ ਨੇ ਆਪਣੀ ਵਾਈਫ ਨੂੰ ਲਾਇਆ, ਕਿਸੇ ਨੇ ਬੱਚਿਆਂ ਨੂੰ ਪਾਇਆ, ਕਿਸੇ ਦੀ ਮੌਤ ਹੋ ਜਾਂਦੀ ਆ ਤੇ ਕਈ ਵਾਰ ਚੇਂਜ ਨਹੀਂ ਕਰਦੇ। ਕਈ ਵਾਰ ਕੋਈ ਸਿੰਗਲ ਹੁੰਦਾ ਬੰਦਾ ਜਾਂ ਲੇਡੀ, ਉਹ ਮੈਰਿਡ ਹੋ ਜਾਂਦੇ ਆ। ਸੋ ਬਹੁਤ ਵਾਰੀ ਜਿਹੜੀ ਸਿਚੁਏਸ਼ਨ ਚੇਂਜ ਹੋ ਜਾਂਦੀ ਆ। ਸੋ ਤੁਹਾਡੀ ਲਾਈਫ ਇੰਸ਼ੋਰੈਂਸ ਤੁਹਾਡੇ ਘਰ ਪਈ ਹੋਣੀ ਚਾਹੀਦੀ, ਉਹਨੂੰ ਚੈੱਕ ਕਰੋ ਹਰ ਸਾਲ 2 ਸਾਲ ਬਾਅਦ ਵੀ ਉਹ 'ਚ ਕੁਛ ਚੇਂਜ ਕਰਨ ਵਾਲੀ ਤਾਂ ਨਹੀਂ। ਬੈਨੀਫਿਸ਼ਰੀ ਜਿਹੜੇ ਆ ਉਹ ਤੁਸੀਂ ਚੇਂਜ ਕਰ ਸਕਦੇ ਕਦੇ ਵੀ, ਸਾਲ 'ਚ ਚਾਹੇ 10 ਵਾਰੀ ਚੇਂਜ ਕਰ ਲਓ। ਕੰਪਨੀ ਨੂੰ ਕਾਲ ਕਰੋ, ਉਹ ਤੁਹਾਨੂੰ ਫਾਰਮ ਭੇਜ ਦਿੰਦੇ, ਭਰ ਕੇ ਈਮੇਲ ਕਰ ਦਿਓ ਜਾਂ ਆਨਲਾਈਨ ਕਰ ਦਿਓ। ਤੇ ਪਾਲਿਸੀ ਤੁਸੀਂ ਜਿਹੜੀ ਵੀ ਕੰਪਨੀ ਤੁਹਾਡੀ ਲਾਈਫ ਇੰਸ਼ੋਰੈਂਸ ਪਾਲਿਸੀ, ਤੁਸੀਂ ਕੰਪਨੀ ਨੂੰ ਸਿੱਧੇ ਕੰਟੈਕਟ ਕਰ ਸਕਦੇ ਆ। ਇੱਕ ਹੋਰ ਮੈਂ ਬਹੁਤ ਦੇਖਿਆ ਵੀ ਬਹੁਤ ਵਾਰ ਜਿਹੜੇ ਆ ਆਪਣੇ ਭੈਣ ਭਰਾ ਇੱਕ ਦੂਜੇ ਤੇ ਟਰਸਟ ਕਰਕੇ ਲਾਈਫ ਇੰਸ਼ੋਰੈਂਸ ਲੈ ਲੈਂਦੇ ਆ। ਏਜੰਟ ਬਹੁਤ ਹੁੰਦੇ, ਉਹ ਸਾਲ 2 ਸਾਲ ਬਾਅਦ ਕੁਇਟ ਕਰ ਜਾਂਦੇ ਆ, ਫਿਰ ਤੁਹਾਨੂੰ ਏਜੰਟ ਲੱਭਦੇ ਨਹੀਂ। ਫਿਰ ਉਹ ਮੈਨੂੰ ਵੀ ਬਹੁਤ ਕਾਲਾਂ ਆਉਂਦੀਆਂ, ਭਾਜੀ ਪਤਾ ਹੀ ਨਹੀਂ, ਪੇਪਰ ਨਹੀਂ ਲੱਭਦੇ, ਉਹ ਏਜੰਟ ਸੀ ਉਹ ਲੱਭਦਾ ਨਹੀਂ, ਕਿੱਥੇ ਚੱਲ ਗਿਆ, ਕੰਮ ਛੱਡ ਗਿਆ। ਸੋ ਇੱਕ ਤਾਂ ਇਹ ਮੇਕ ਸ਼ੋਰ ਕਰੋ ਵੀ ਜੇ ਤੋਂ ਤੁਸੀਂ ਇੱਦਾਂ ਦੇ ਆਪਣੇ ਲਾਈਫ ਦਾ ਇੰਸ਼ੋਰੈਂਸ ਦਾ ਜਿਹੜਾ ਪਾਲਿਸੀ ਲੈਣੀ ਆ, ਮੇਕ ਸ਼ੋਰ ਕਰੋ ਬੰਦੇ ਨੂੰ ਨੌਲੇਜ ਵੀ ਆ, ਲੰਮੇ ਟਾਈਮ ਤੋਂ ਬਿਜ਼ਨਸ 'ਚ ਵੀ ਆ, ਕੱਲ ਨੂੰ ਤੁਸੀਂ ਉਹਨੂੰ ਫੜ ਵੀ ਸਕਦੇ ਆ, ਦੇਖ ਵੀ ਸਕਦੇ ਆ। ਇੰਨੀ ਜ਼ਿਆਦਾ ਮਿਸ ਰਿਪਰੈਜ਼ੈਂਟੇਸ਼ਨ ਆ, ਕਈਆਂ ਨੂੰ ਉਹ ਜਵਾਨੀ ਯਕੀਨ ਕਰੀ ਜਾਂਦੇ ਵੀ ਜੀ ਤੁਹਾਡੀ ਰੇਟ ਆਫ ਰਿਟਰਨ 6% ਆ, 10% ਆ, 12% ਆ। ਤੁਸੀਂ ਐਵਰੇਜ ਈਅਰ ਜੇ ਕੈਸ਼ ਵੈਲਿਊ ਵਾਲੀ ਪਾਲਿਸੀ ਆ, ਉਹ ਕਾਲ ਕਰਕੇ ਦੇਖੋ ਤਾਂ ਸਹੀ ਤੁਸੀਂ ਉਹਨਾਂ ਦੀ ਸਟੇਟਮੈਂਟ ਵੀ ਤੁਹਾਡੇ ਕੁਝ ਪੈਸੇ ਜਮ੍ਹਾਂ ਵੀ ਹੋ ਰਿਹਾ ਜਾਂ ਉਹੀ ਤੁਸੀਂ ਜਿਹੜੀ ਅਗਲੇ ਦੀ ਗੱਲ ਤੇ ਯਕੀਨ ਕਰੀ ਜਾਂਦੇ ਆ।
ਪਿਛਲੇ ਹਫ਼ਤੇ ਇੱਕ ਕਾਲ ਆਈ ਸੀ ਤੇ ਉਹ ਆਪਣੀ ਭੈਣ ਸੀਗੀ, ਕਹਿੰਦੀ ਪਈ ਅਸੀਂ 15 ਸਾਲ ਪਹਿਲਾਂ ਪਾਲਿਸੀ ਕਰਾਈ ਸੀ ਤੇ ਉਹ ਕਹਿੰਦੇ ਜੀ 15 ਸਾਲਾਂ ਬਾਅਦ ਤੁਹਾਨੂੰ ਕੁਝ ਨਹੀਂ ਦੇਣਾ ਪੈਣਾ। ਤੇ ਉਹ ਕਹਿੰਦੀ ਹੁਣ ਜਦ ਮੈਂ ਉਹਨਾਂ ਨੂੰ ਕਾਲ ਕੀਤੀ ਉਹ ਕਹਿੰਦੇ ਨਹੀਂ ਤੁਹਾਡੀ ਪਾਲਿਸੀ ਕੈਂਸਲ ਹੋ ਜਾਣੀ, ਤੁਹਾਨੂੰ ਤਾਂ 85 ਸਾਲਾਂ ਤੱਕ ਦੇਣੇ ਪੈਣੇ ਆ। ਸੋ ਇਹ ਤੁਸੀਂ ਦੇਖ ਲਿਆ ਕਰੋ ਜਦੋਂ ਪਾਲਿਸੀ ਹੁੰਦੀ ਆ। ਸੋ ਕਈ ਵਾਰੀ ਤੁਸੀਂ ਲਾਲਚ ਬਸ ਜੀ ਅਸੀਂ ਸਾਡੀ ਇੰਨੀ ਰਿਟਰਨ ਹੋ ਜਾਣੀ ਆ, ਅਸੀਂ $500 ਦੇ ਦਈਏ, 700 ਦੇ ਦਈਏ, ਤੇ ਉਹ ਫਿਰ ਬਾਅਦ ਦੇ ਵਿੱਚ ਕੁਛ ਨਹੀਂ ਹੈਗਾ। ਇਹ ਮੇਕ ਸ਼ੋਰ ਕਰੋ। ਅੱਜ ਕੱਲ੍ਹ ਲੱਕਲੀ ਸੌਖਾ ਬਹੁਤ ਆ, ਤੁਸੀਂ ਲਾਈਫ ਇੰਸ਼ੋਰੈਂਸ ਕੰਪਨੀ ਦੀ ਰੇਟਿੰਗ ਲੱਭਣੀ ਆ ਗੂਗਲ ਤੇ ਪਾਓ, ਲੱਭ ਜਾਂਦੀ ਆ। ਤੇ ਕੋਈ ਵੀ ਤੁਹਾਨੂੰ ਕੰਪਨੀ ਤੋਂ ਕੁਐਸਚਨ ਆ, ਤੁਸੀਂ ਉਹਨਾਂ ਨੂੰ ਈਮੇਲ ਕਰ ਸਕਦੇ, ਕਾਲ ਕਰ ਸਕਦੇ। ਪਹਿਲੇ ਸਮਿਆਂ ਦੇ ਵਿੱਚ ਔਖਾ ਹੁੰਦਾ ਸੀ, ਤੁਹਾਨੂੰ ਲੱਭਣਾ ਹੀ ਨਹੀਂ ਔਖਾ ਹੁੰਦਾ ਸੀ ਵੀ ਕਿਹੜੀ ਲਾਈਫ ਇੰਸ਼ੋਰੈਂਸ ਕੰਪਨੀ ਦਾ ਕਿਹੜਾ ਕੰਟੈਕਟ ਨੰਬਰ ਆ, ਜੇ ਇਨ ਕੇਸ ਤੁਹਾਡਾ ਏਜੰਟ ਨਹੀਂ ਲੱਭਦਾ। ਸੋ ਜਿੰਨਿਆਂ ਦੇ ਕੋਲ ਵੀ ਲਾਈਫ ਇੰਸ਼ੋਰੈਂਸ ਪਾਲਿਸੀ ਆ, ਪਲੀਜ਼ ਇੱਕ ਤਾਂ ਮੇਕ ਸ਼ੋਰ ਕਰੋ ਐਵਰੀ ਈਅਰ ਤੁਸੀਂ ਚੈੱਕ ਕਰਿਆ ਕਰੋ ਭਈ ਕੋਈ ਚੇਂਜ ਤਾਂ ਨਹੀਂ ਹੋਈ, ਜੇ ਤੁਹਾਡੇ ਕੋਲ ਕਿੱਦਾਂ ਦੀ ਪਾਲਿਸੀ ਆ, ਉਹਦੇ 'ਚ ਕੀ ਚੱਲ ਰਿਹਾ ਹੈਗਾ। ਦੂਸਰੇ ਨੰਬਰ 'ਤੇ ਆਟੋਮੈਟਿਕ ਪੇਮੈਂਟ ਜੇ ਚੱਲੀ ਆ, ਉਹ ਮੇਕ ਸ਼ੋਰ ਕਰੋ ਜਿੱਦਾਂ ਤੁਸੀਂ ਹਰ ਮਹੀਨੇ ਮੇਕ ਸ਼ੋਰ ਕਰਦੇ ਵੀ ਤੁਹਾਡੀ ਮੌਰਗੇਜ ਦੀ ਪੇਮੈਂਟ ਜਾਂਦੀ ਆ, ਰੈਂਟ ਦੀ ਜਾਂਦੀ ਆ, ਕਾਰਾਂ ਦੀ ਇੰਸ਼ੋਰੈਂਸ ਦੀ ਜਾਂਦੀ, ਹੈਲਥ ਇੰਸ਼ੋਰੈਂਸ ਜਾਂਦੀ ਆ, ਬਿਜਲੀ ਦਾ ਬਿੱਲ, ਪਾਣੀ ਦਾ ਬਿੱਲ ਜਾਂਦਾ, ਤੇ ਲਾਈਫ ਇੰਸ਼ੋਰੈਂਸ ਦਾ ਵੀ ਪੈਸੇ ਨਿਕਲੇ ਆ ਜਾਂ ਨਹੀਂ। ਕਈ ਵਾਰ ਕੀ ਹੁੰਦਾ ਵੀ ਜਿਹਨਾਂ ਦੀ ਟਰਮ ਇੰਸ਼ੋਰੈਂਸ ਆ, ਜੇ ਤੁਸੀਂ 30 ਦਿਨ ਮਿਸ ਕਰ ਗਏ ਤਾਂ ਤੁਹਾਡੀ ਉਹ ਪਾਲਿਸੀ ਕੈਂਸਲ ਹੋ ਜਾਣੀ ਆ, ਕਿਉਂਕਿ ਤੁਸੀਂ ਯੰਗ ਏਜ ਦੇ ਉੱਤੇ ਬੜੇ ਸਸਤੇ ਰੇਟ ਤੇ ਕਰਾਈ ਹੁੰਦੀ ਆ, ਮੁੜ ਕੇ ਫਿਰ ਉਹ ਮਹਿੰਗੀ ਹੁੰਦੀ ਹੈਗੀ ਆ। ਸੋ ਇਹ ਕੁਝ ਪੁਆਇੰਟ ਜਿਹੜੇ ਸੀ ਉਹ ਮੈਂ ਲਾਈਫ ਇੰਸ਼ੋਰੈਂਸ ਦੇ ਆਪਣੇ ਸਰੋਤਿਆਂ ਨਾਲ ਸਾਂਝੇ ਕਰਨੇ ਸੀ। ਪਲੀਜ਼ ਆਪਣੇ ਸਾਰੀ ਪਾਲਿਸੀਆਂ ਜਿਹੜੀਆਂ ਆ ਉਹ ਚੈੱਕ ਕਰੋ, ਕੱਢ ਲਓ। ਜੇ ਨਹੀਂ ਹੈਗੀ ਤੇ ਕੰਪਨੀ ਨੂੰ ਕਾਲ ਕਰ ਲਓ, ਤੁਹਾਨੂੰ ਮੇਲ ਕਰ ਦੇਣਗੇ। ਜੀ ਬਿਲਕੁਲ। ਤੇ ਬਾਕੀ ਜੇ ਤੁਸੀਂ ਲਾਈਫ ਇੰਸ਼ੋਰੈਂਸ ਦਾ ਕੋਟ ਲੈਣਾ ਚਾਹੁੰਦੇ ਹੋ ਆਪਣੇ ਬਾਰੇ, ਚਾਹੇ ਤੁਸੀਂ ਗ੍ਰੀਨ ਕਾਰਡ ਹੋਲਡਰ ਆ, ਸਿਟੀਜ਼ਨ ਆ, ਤੇ ਚਾਹੇ ਤੁਸੀਂ ਹੁਣ ਵਰਕ ਪਰਮਿਟ 'ਤੇ ਵੀ ਆ, ਤੇ ਲਾਈਫ ਇੰਸ਼ੋਰੈਂਸ ਦੇ ਲਈ ਤੁਹਾਨੂੰ ਜਿਹੜੀ ਮਦਦ ਕਰਨਗੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ। ਇਸ ਦੇ ਲਈ ਤੁਸੀਂ ਇਹਨਾਂ ਨੂੰ ਜਿਹੜਾ ਜੀ ਕਾਲ ਕਰੋ 408 272 2500 408272 2500 ਇਸ ਦੇ ਉੱਤੇ ਜਿਹੜਾ ਉਹ ਇਹ ਕਾਲ ਕਰੋ। ਦੇਖੋ ਲਾਈਫ ਇੰਸ਼ੋਰੈਂਸ ਇਹ ਨਹੀਂ ਆ ਵੀ ਜਿੱਦਾਂ ਤੁਸੀਂ ਵੀ ਕਿਹਾ ਵੀ ਆਪਾਂ ਰਿਟਰਨ ਇਸ ਦੇ ਵਿੱਚੋਂ ਭਾਲਣੀ ਹੈ, ਇਹ ਉਸ ਚੀਜ਼ ਦੇ ਲਈ ਆ ਵੀ ਜਦੋਂ ਰੱਬ ਨਾ ਕਰੇ ਕਿਸੇ ਦੀ ਜਦੋਂ ਮੌਤ ਹੁੰਦੀ ਆ ਵੀ ਪਿੱਛੋਂ ਪਰਿਵਾਰ ਨੂੰ ਸਾਂਭਣ ਦੇ ਲਈ, ਉਸ ਦੇ ਲਈ ਜਿਹੜੀ ਆ ਉਹ ਥੋੜ੍ਹੀ ਮਦਦ ਹੋ ਸਕੇ। ਬੰਦੇ ਦਾ ਤਾਂ ਜਿਹੜਾ ਵੀ ਇਨਸਾਨ ਆ ਉਸ ਦਾ ਤਾਂ ਨਹੀਂ, ਜਿਹੜਾ ਕੋਈ ਉਹਦੀ ਥਾਂ ਦਿੱਤੀ ਨਹੀਂ ਕੋਈ ਵੀ ਲੈ ਸਕਦਾ, ਪਰ ਇਹ ਆ ਵੀ ਜਦੋਂ ਜ਼ਰੂਰਤ ਹੁੰਦੀ ਆ ਇਹ ਚੀਜ਼ਾਂ ਜਿਹੜੀਆਂ ਉਹ ਮਦਦ ਕਰਦੀਆਂ। ਮੰਨ ਲਓ ਕਿਸੇ ਦੇ $5 ਲੱਖ ਦੀ ਪਾਲਿਸੀ ਸੀਗੀ ਅਤੇ ਇਕੱਲਾ ਉਹ ਕੋਈ ਕਮਾਈ ਕਰਨ ਵਾਲਾ ਆ, ਘਰ ਵੀ ਅਜੇ ਜਿਹੜਾ ਆ ਉਹ ਪੂਰਾ ਉਹਨਾਂ ਦਾ ਮੌਰਗੇਜ ਜਿਹੜੀ ਉਹ ਪੇਡ ਆਫ ਨਹੀਂ ਸੀ ਹੋਈ। ਸੋ ਉਹ ਜਿਹੜਾ ਬਾਅਦ ਦੇ ਵਿੱਚ ਰੱਬ ਨਾ ਕਰੇ ਉਸ ਦੀ ਮੌਤ ਤੋਂ ਬਾਅਦ ਦੇ ਵਿੱਚ ਜੇ ਉਹ ਲਾਈਫ ਇੰਸ਼ੋਰੈਂਸ ਨਾਲ ਮਿਲਦਾ ਆ ਅਤੇ ਤੁਹਾਨੂੰ ਇਹ ਫਿਕਰ ਜਿਹੜੇ ਆ ਕਈ ਤਰੀਕੇ ਦੇ ਜਿਹੜੇ ਉਹ ਘੱਟ ਜਾਂਦੇ ਆ ਵੀ ਕਿੱਦਾਂ ਆ। ਚਲੋ ਨੌਕਰੀ ਕਰਨੀ ਆ, ਕੰਮ ਕਰਨੇ ਆ, ਉਹ ਇੱਕ ਡਿਫਰੈਂਟ ਗੱਲ ਆ, ਪਰ ਜਿਹੜੀਆਂ ਬਹੁਤ ਵੱਡੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਆ ਉਹਨਾਂ ਦੀ ਜਿਹੜੀ ਇਸ ਦੇ ਨਾਲ ਫਰਕ ਜਿਹੜਾ ਉਹ ਪੈ ਜਾਂਦਾ ਹੈ, ਉਸ ਦੇ ਨਾਲ ਜਿਹੜੀ ਉਹ ਮਦਦ ਹੋ ਜਾਂਦੀ ਆ। ਬੱਚੇ ਹੁੰਦੇ ਆ, ਕਈ ਕੁਛ ਹੁੰਦਾ ਆ। ਸੋ ਇਹ ਚੀਜ਼ਾਂ ਬਹੁਤ ਜ਼ਰੂਰੀ ਆ। ਬਾਕੀ ਰਿਸਕੀ ਜੋਬਸ ਦੇ ਉੱਤੇ ਤਾਂ ਇਹ ਅੱਤ ਜ਼ਰੂਰੀ ਆ, ਇਹ ਹੋਣੀ ਹੀ ਜਿਹੜੀ ਉਹ ਚਾਹੀਦੀ ਆ, ਚਾਹੇ ਰਿਸਕੀ ਜੋਬ ਆ ਅਤੇ ਚਾਹੇ ਤੁਹਾਡੀ ਘੱਟ ਰਿਸਕੀ ਜੋਬ ਆ, ਕਿਉਂਕਿ ਪਤਾ ਨਹੀਂ ਜਿਹੜਾ ਉਹ ਲੱਗਦਾ ਕਿੱਥੇ ਜਾ ਕੇ ਕੀ ਹੋ ਜਾਣਾ। ਹੁਣ ਜਿਹੜੀ ਕਰੂਜ਼ ਸ਼ਿਪ 'ਤੇ ਗਈ ਹੋਊਗੀ ਬੀਬੀ, ਉਹਨੂੰ ਥੋੜ੍ਹੀ ਪਤਾ ਹੋਊਗਾ ਵੀ ਮੈਂ ਉੱਥੇ ਜਾ ਕੇ ਜਿਹੜਾ ਪੂਰਿਆਂ ਹੋ ਜਾਣਾ, ਚਾਹੇ ਕੋਵਿਡ ਦੇ ਕਰਕੇ ਹੀ ਜਿਹੜਾ ਉਹ ਸੀਗਾ। ਕਈ ਵਾਰੀ ਕਰੂਜ਼ ਸ਼ਿਪ ਨੂੰ ਕੁਛ ਹੋ ਜਾਂਦਾ, ਕਿਤੇ ਵੀ ਜਾਂਦੇ ਐਕਸੀਡੈਂਟ ਹੋ ਜਾਂਦਾ, ਕੋਈ ਕੁਛ ਹੋ ਜਾਂਦਾ ਆ। ਸੋ ਤੁਸੀਂ ਇਹ ਤੁਹਾਡੀ ਇੱਕ ਜ਼ਿੰਮੇਵਾਰੀ ਬਣਦੀ ਆ ਵੀ ਤੁਸੀਂ ਆਪਣੇ ਪਰਿਵਾਰ ਦੇ ਪ੍ਰਤੀ ਜਿਹੜੀ ਸੁਹਿਰਦਤਾ ਦੇ ਨਾਲ, ਜ਼ਿੰਮੇਵਾਰੀ ਦੇ ਨਾਲ ਉਹਨਾਂ ਦੀ ਪਿੱਛੋਂ ਜਿਹੜੀ ਉਹ ਦੇਖ ਰੇਖ ਦੇ ਲਈ ਜਿਹੜਾ ਫੈਸਲਾ ਜਿਹੜਾ ਉਹ ਲੈਣਾ ਹੈਗਾ ਆ। ਇਹ ਕੋਈ ਰਿਟਰਨ ਨਹੀਂ ਆ ਵੀ ਹਾਂ ਵੀ ਮੈਂ ਇਹਦੇ ਵਿੱਚ ਇੰਨੇ ਡਾਲਰ ਪਾਏ ਆ ਅਤੇ ਬਾਅਦ ਦੇ ਵਿੱਚ ਮੈਨੂੰ ਜਿਹੜੇ ਵਾਪਸ ਇੰਨੇ ਮਿਲ ਜਾਣੇ। ਉਹਦੇ ਲਈ ਹੋਰ ਚੀਜ਼ਾਂ ਬਹੁਤ ਕੁਛ ਜਿਹੜੀਆਂ ਇਨਵੈਸਟਮੈਂਟ ਦੇ ਲਈ ਜਿਹੜੀਆਂ ਉਹ ਹੁੰਦੀਆਂ ਆ। ਇਹ ਇੱਕ ਸੇਫਟੀ ਨੈੱਟ ਪ੍ਰੋਗਰਾਮ ਹੁੰਦਾ ਆ ਵੀ ਤੁਹਾਡੇ ਮਗਰੋਂ ਪਰਿਵਾਰ ਦੇ ਕਿਸੇ ਵੀ ਜੀਅ ਦੇ ਜਾਣ ਦੇ ਮਗਰੋਂ ਐਟਲੀਸਟ ਕੋਈ ਸੇਫਟੀ, ਫਾਈਨੈਂਸ਼ੀਅਲ ਸੇਫਟੀ ਜਿਹੜੀ ਆ ਉਹ ਬਣੀ ਰਹੇ। ਸੋ ਜ਼ਰੂਰ ਕਾਲ ਕਰੋ ਜੀ ਇਹਨਾਂ ਨੂੰ 408 272 2500 ਦੇ ਉੱਤੇ 4082722500 ਦੇ ਉੱਤੇ। ਬਾਕੀ ਦੋ ਅਨਾਉਂਸਮੈਂਟ ਕਰਨੀਆਂ ਆਪਾਂ ਰਾਜਗਨਵੀਰ ਸਿੰਘ ਜੀ। ਇੱਕ ਤਾਂ ਪਰਮ ਸਿੰਘ ਹੋਣੀ ਜਿਹੜੇ ਆ, ਸਾਰਿਆਂ ਨੂੰ ਪਤਾ ਹੀ ਆਪਾਂ ਪੰਜਾਬੀ ਕਲਚਰਲ ਸੈਂਟਰ ਦੇ ਵਿੱਚ ਵੀ ਐਗਜ਼ੀਬਿਸ਼ਨ ਲੱਗੀ ਸੀ, ਉਹਨੀ ਕਲਾਸਾਂ ਵੀ ਲਾਈਆਂ ਸੀ ਬੱਚਿਆਂ ਦੀਆਂ। ਉਹ ਤੋਂ ਬਾਅਦ ਫਰੀਮੌਂਟ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਐਗਜ਼ੀਬਿਸ਼ਨ ਲਗਭਗ 2 ਹਫ਼ਤੇ ਚੱਲਦੀ ਰਹੀ ਅਤੇ ਉਹਨਾਂ ਨੇ ਬੱਚਿਆਂ ਦੀਆਂ ਕਲਾਸਾਂ ਲਾਈਆਂ ਸੀਆਂ। ਅੱਜ ਕੱਲ੍ਹ ਉਹ ਬਹੁਤ ਹੀ ਜਿਹੜਾ ਵੱਡੇ ਸਾਈਜ਼ ਦਾ ਮਿਊਰਲ ਜਿਹੜਾ ਕੈਨਵਸ ਆ ਉਹ ਬਣਾ ਰਹੇ ਆ ਫਰੀਮੌਂਟ ਗੁਰਦੁਆਰਾ ਸਾਹਿਬ ਅਕਾਲ ਤਖਤ ਸਾਹਿਬ ਦਾ। ਇੱਕ ਤਾਂ ਦੇਖ ਕੇ ਆਓ ਜਿੰਨੇ ਵੀ ਬੇ ਏਰੀਏ ਦੇ ਵਿੱਚ ਜਾਂ ਲਾਗੇ ਛਾਗੇ ਜਿੰਨੇ ਵੀ ਲੋਕ ਆਪਣੇ ਸੁਣ ਰਹੇ ਆ। ਦੂਸਰਾ ਉਹਨਾਂ ਨੇ ਇਸ ਵੀਕਐਂਡ ਸੈਨੋਜ਼ੇ ਗੁਰਦੁਆਰਾ ਸਾਹਿਬ ਦੇ ਵਿੱਚ ਐਗਜ਼ੀਬਿਸ਼ਨ ਲਾਣੀ ਆ। ਜਿਹੜੇ ਆਪਣੇ ਸਰੋਤੇ ਆ ਰਹਿ ਗਏ ਆ
ਜਾਂ ਤੁਹਾਡੇ ਦੋਸਤ ਮਿੱਤਰ ਆ ਉਹ ਜ਼ਰੂਰ ਬੱਚਿਆਂ ਨੂੰ ਨਾਲ ਲੈ ਕੇ ਜਾਓ। ਬਹੁਤ ਹੀ ਵਧੀਆ ਸਿੱਖ ਹਿਸਟਰੀ ਦੀਆਂ ਪੇਂਟਿੰਗਸ ਹੈਗੀਆਂ ਉਹ ਸੈਨ ਹੋਜ਼ੇ ਗੁਰਦੁਆਰਾ ਸਾਹਿਬ ਦੇ ਵਿੱਚ। ਸੰਡੇ ਨੂੰ ਤਾਂ ਪੱਕਾ ਆ, ਬਾਕੀ ਜੇ ਸੈਚਰਡੇ ਹੋਇਆ ਉਹ ਤੁਹਾਨੂੰ ਅਸੀਂ ਕਨਫਰਮ ਕਰ ਦਾਂਗੇ। ਇਹ ਉਹਨਾਂ ਨੇ ਸਾਨੂੰ ਦੱਸਿਆ ਸੀ। ਇਹ ਜਿਹੜੀ ਅਗਸਤ 29 ਆ ਉਸ ਦਿਨ ਇਹਨਾਂ ਨੇ ਲਾਣੀਆਂ ਆ। ਤੇ ਇੱਕ ਕੈਨੇਡਾ ਦੇ ਜਿਹੜੇ ਬਹੁਤ ਸਾਰੇ ਸਿਟੀਜ਼ਨ ਆ ਜਾਂ ਕੈਨੇਡਾ ਦੇ ਟਰੱਕਰ ਵੀਰ ਆ ਜਾਂ ਹੋਰ ਕੈਨੇਡੀਅਨ ਸਿਟੀਜ਼ਨ ਜਿਹੜੇ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਲੈਣਾ ਚਾਹੁੰਦੇ ਹੈਗੇ ਆ ਜਾਂ ਕੈਨੇਡਾ ਦੇ ਗ੍ਰੀਨ ਕਾਰਡ ਹੋਲਡਰ ਵੀ ਆ, ਉਹਨਾਂ ਦੀ ਬਾਬਤ ਇਸ ਵੀਕ ਜਿਹੜਾ ਸਾਡੇ ਅਟਾਰਨੀ ਜੇ ਤਿਰਕੀਆਣਾ ਜੀ ਸੈਚਰਡੇ ਨੂੰ ਇਮੀਗ੍ਰੇਸ਼ਨ ਦਾ ਪ੍ਰੋਗਰਾਮ ਕਰਦੇ ਹੁੰਦੇ ਆ, ਉਹ ਸਪੈਸ਼ਲੀ ਉਹਨਾਂ ਦੇ ਲਈ ਹੋਊਗਾ 9 ਵਜੇ ਤੋਂ ਲੈ ਕੇ 10:30 ਵਜੇ ਤਾਈਂ। ਜੀ ਬਿਲਕੁਲ ਜੀ। ਉਸ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਜਿਹੜਾ ਕੈਨੇਡੀਅਨ ਇੱਥੇ ਆ ਕੇ ਕੰਮ ਕਰਨਾ ਚਾਹੁੰਦਾ ਆ, ਕੰਮ ਦੇ ਹਿਸਾਬ ਦੇ ਨਾਲ, ਜਾਂ ਇੱਥੇ ਉਹ ਪੱਕੇ ਮਾਈਗਰੈਂਟ ਜਿਹੜਾ ਉਹ ਹੋਣਾ ਚਾਹੁੰਦੇ ਆ, ਤਾਂ ਉਹਨਾਂ ਦੇ ਲਈ ਵਿਸ਼ੇਸ਼ ਪ੍ਰੋਗਰਾਮ ਜਿਹੜਾ ਉਹ ਹੋਊਗਾ। ਕਾਫੀ ਸਵਾਲ ਜਿਹੜੇ ਉਹ ਆਏ ਸੀ, ਸੋ ਅਟਾਰਨੀ ਤਿਰਕੀਆਣਾ ਜੀ ਆਪਾਂ ਨੂੰ ਉਸ ਦੇ ਬਾਰੇ ਜਿਹੜੀ ਆ ਉਹ ਵਿਸ਼ੇਸ਼ ਤੌਰ ਦੇ ਉੱਤੇ ਜਾਣਕਾਰੀ ਜਿਹੜੀ ਉਹ ਦੇਣਗੇ। ਕੀ ਤੁਹਾਡੇ ਜਿਹੜੇ ਆ ਉਹ ਸਕੋਪ ਹੈਗਾ ਆ, ਕਿਹੜੇ ਰਸਤਾ ਜਿਹੜਾ ਉਹ ਹੈਗਾ ਆ ਵੀ ਤੁਸੀਂ ਜਿਹੜਾ ਆ ਇਸ ਤਰੀਕੇ ਦੇ ਨਾਲ ਇੱਥੇ ਆ ਕੇ ਕੰਮ ਕਰ ਸਕਦੇ ਹੋ, ਬਿਜ਼ਨਸ ਖੋਲ੍ਹ ਸਕਦੇ ਹੋ, ਅਤੇ ਜਾਂ ਫਿਰ ਇੱਥੇ ਪੱਕਾ ਮੂਵ ਜੇ ਤੁਸੀਂ ਹੋਣਾ ਚਾਹੁੰਦੇ ਹੈਗੇ ਆ, ਮਾਈਗਰੈਂਟ ਜਿਹੜਾ ਉਹ ਤੁਸੀਂ ਹੋਣਾ ਚਾਹੁੰਦੇ ਆ। ਸੋ ਜ਼ਰੂਰ ਉਸ ਨੂੰ ਜਿਹੜਾ ਉਹ ਧਿਆਨ ਦੇ ਨਾਲ ਸੁਣਿਓ ਜੀ। ਅਤੇ ਹੁਣ ਆਪਾਂ ਇਜਾਜ਼ਤ ਦਿੰਦੇ ਹਰਜੋਤ ਸਿੰਘ ਜੀ, ਮਿਲਦੇ ਆ ਜੀ ਫਿਰ ਸ਼ਾਮ ਦੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਅਤੇ ਉਦੋਂ ਤੱਕ ਲਈ ਮੈਨੂੰ ਰਾਜਕਰਮਵੀਰ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ US।